ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਾਰੀ ਸੰਗਤ ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ, ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੰਗਤ ਰੂਪੀ ਪਰਿਵਾਰ ਵੱਖ-ਵੱਖ ਥਾਵਾਂ ਤੇ ਸ਼ਹਿਰਾਂ 'ਚ, ਪਿੰਡਾਂ 'ਚ, ਮੁਹੱਲਿਆਂ 'ਚ, ਗਲੀਆਂ 'ਚ, ਦੇਸ਼ਾਂ ਵਿਦੇਸ਼ਾਂ 'ਚ ਇਕੱਠਾ ਹੋਇਆ। ਆਓ ਅੱਜ ਦੀ ਪਰਿਵਾਰਕ ਮੀਟਿੰਗ ਦੀ ਪ੍ਰਾਰੰਭਤਾ ਕਰੀਏ। ਮੇਰੀ ਬੇਨਤੀ ਸਾਵਧਾਨਤਾ ਦੇ ਨਾਲ ਗੁਰੂ ਰਾਮਦਾਸ ਜੀ ਨੂੰ ਇੱਕ ਵਾਰੀ ਕੋਲ ਕਰੋ ਮਹਿਸੂਸ। ਸਾਰੀ ਸੰਗਤ ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਿਸੇ ਨੇ ਇਹ ਜੀਵਨ ਦੀ ਸੱਚਾਈ ਕਹੀ, ਕਹਿੰਦੇ ਜਦੋਂ ਅਰਦਾਸ ਕਰਦੇ ਆ, ਪ੍ਰਾਰਥਨਾ ਕਰਦੇ ਆ, ਕਹਿੰਦੇ ਪ੍ਰਾਰਥਨਾ ਕਰਦੇ ਵਕਤ ਵਿਅਕਤੀ ਦਾ ਮੰਦਿਰ ਦੇ ਵਿੱਚ, ਗੁਰਦੁਆਰੇ ਦੇ ਵਿੱਚ, ਧਾਰਮਿਕ ਜਗ੍ਹਾ ਤੇ ਹੋਣਾ ਜ਼ਰੂਰੀ ਨਹੀਂ, ਪਰ ਵਿਅਕਤੀ ਦੇ ਮਨ ਦੇ ਵਿੱਚ ਰੱਬ ਜੀ ਦੀ ਮੌਜੂਦਗੀ ਬੜੀ ਜ਼ਰੂਰੀ ਹੈ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਫਿਰ ਸੁਣ ਲਓ, ਪ੍ਰਾਰਥਨਾ ਕਰਦੇ ਵਕਤ, ਪ੍ਰੇਅਰ ਕਰਦੇ ਵਕਤ, ਅਰਦਾਸ ਕਰਦੇ ਵਕਤ ਬੰਦੇ ਦਾ ਧਾਰਮਿਕ ਜਗ੍ਹਾ ਤੇ ਮੌਜੂਦ ਹੋਣਾ ਜ਼ਰੂਰੀ ਨਹੀਂ ਹੈ, ਪਰ ਵਿਅਕਤੀ ਦੇ ਮਨ ਦੇ ਵਿੱਚ ਈਸ਼ਵਰ ਜੀ ਦਾ, ਰੱਬ ਜੀ ਦਾ ਹੋਣਾ ਬੜਾ ਹੀ ਅਤੀ ਹੀ ਜ਼ਰੂਰੀ ਹੈ। ਅਸੀਂ ਕਈ ਵਾਰੀ ਅਰਦਾਸ ਕਰਦੇ ਹਾਂ, ਪਰ ਜਿਹਦੇ ਚਰਨਾਂ ਵਿੱਚ ਅਰਦਾਸ ਕਰ ਰਹੇ ਹੁੰਨੇ ਆ ਨਾ, ਉਹਦੇ ਚਰਨਾਂ ਦਾ ਧਿਆਨ ਹੀ ਨਹੀਂ ਹੁੰਦਾ। ਅਸੀਂ ਅਰਦਾਸ ਕਰ ਰਹੇ ਹੁੰਨੇ ਆ, ਜਿਹਦੇ ਚਰਨਾਂ ਵਿੱਚ ਪਰਮੇਸ਼ਰ ਗੁਰੂ ਰਾਮਦਾਸ ਦੇ ਚਰਨਾਂ 'ਚ ਅਰਦਾਸ ਕਰਦੇ ਆ, ਮਨ ਉਹਦੇ ਚਰਨਾਂ ਨਾਲ ਲੱਗਾ ਹੀ ਨਹੀਂ ਹੁੰਦਾ। ਭਾਵੇਂ ਗੁਰਦੁਆਰੇ 'ਚ ਖਲੋ ਕੇ ਤੂੰ ਅਰਦਾਸ ਕਰ ਰਿਹਾ ਹੈ, ਜੇ ਅਰਦਾਸ ਵੇਲੇ ਤੇਰਾ ਮਨ ਗੈਰ ਹਾਜ਼ਰ ਹੈ ਨਾ, ਗੱਲ ਨਹੀਂ ਓ ਬਣਨੀ। ਬੇਸ਼ੱਕ ਤੂੰ ਆਪਣੇ ਘਰ ਦੇ ਵਿੱਚ ਖਲੋ ਕੇ ਅਰਦਾਸ ਕਰ ਰਿਹਾ ਹੈ, ਕਿਤੇ ਤੂੰ ਸੜਕ ਦੇ ਉੱਤੇ ਖਲੋਤਾ, ਕੋਈ ਭੌਜਲ ਬਣ ਗਈ, ਉਸ ਸਮੇਂ ਤੂੰ ਅਰਦਾਸ ਕਰ ਰਿਹਾ ਹੈ, ਤੇਰੇ ਮਨ ਦੇ ਅੰਦਰ ਗੁਰੂ ਰਾਮਦਾਸ ਉਸ ਵੇਲੇ ਵਸ ਗਏ, ਤੇਰੀ ਅਰਦਾਸ ਉੱਥੇ ਵੀ ਕਬੂਲ ਹੋ ਜਾਣੀ। ਆਖੋ ਵਾਹਿਗੁਰੂ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ, ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਇਹ ਵੀ ਲਾਈਫ ਦੇ ਵਿੱਚ ਬੜੀ ਕੰਮ ਆਏਗੀ ਔਰ ਸੱਚਾਈ ਹੈ। ਦੌਲਤ ਸਿਰਫ ਰਹਿਣ ਸਹਿਣ ਦਾ ਢੰਗ ਬਦਲ ਦਿੰਦੀ ਹੈ। ਜਿਹਦੇ ਕੋਲ ਦੌਲਤ ਆਉਂਦੀ ਹੈ ਨਾ, ਉਹਦਾ ਰਹਿਣ ਸਹਿਣ ਦਾ ਢੰਗ ਬਦਲ ਜਾਂਦਾ ਹੈ, ਪਰ ਬੁੱਧੀ, ਨੀਅਤ ਤੇ ਤਕਦੀਰ ਨੂੰ ਦੌਲਤ ਨਹੀਂ ਬਦਲ ਸਕਦੀ। ਬੁੱਧੀ ਨੂੰ, ਨੀਅਤ ਨੂੰ, ਕਈ ਵਾਰੀ ਕਰੋੜਾਪਤੀ ਬੰਦੇ ਵੀ ਨੀਅਤ ਦੇ ਭੁੱਖੇ ਹੁੰਦੇ ਨੇ, ਬੁੱਧੀ ਨਹੀਂ ਬਦਲਦੀ। ਕਈ ਵਾਰੀ ਬੁੱਧੀ ਦੇ ਵਿੱਚ ਹਰ ਵੇਲੇ ਮਾੜੀਆਂ ਚੀਜ਼ਾਂ ਚੱਲਦੀਆਂ ਨੇ, ਸੋਚ ਗੰਦੀ ਹੈ ਜੀ। ਦੌਲਤ ਸਿਰਫ ਰਹਿਣ ਸਹਿਣ ਦਾ ਢੰਗ ਬਦਲਦੀ ਏ, ਬੁੱਧੀ, ਨੀਅਤ ਤੇ ਤਕਦੀਰ ਨੂੰ ਨਹੀਂ ਬਦਲਦੀ। ਅਰਦਾਸ ਕਰਿਆ ਕਰੋ, ਦੌਲਤ ਵੀ ਆਵੇ, ਚਾਹੀਦੀ ਏ, ਮੈਨੂੰ ਵੀ ਚਾਹੀਦੀ ਏ। ਅਸੀਂ ਵੀ ਪ੍ਰਚਾਰ ਕਰਨਾ ਹੈ ਮਹਾਰਾਜ ਜੀ ਦੀ ਕਿਰਪਾ ਨਾਲ। 113 ਯੂਨਿਟ ਮੈਂ ਬੋਲਦਾ, ਇਤੋਂ ਵੀ ਡਬਲ ਟ੍ਰਿਪਲ ਕਰਕੇ ਮਹਾਰਾਜ ਜੀ ਦੀ ਕਿਰਪਾ ਨਾਲ ਪ੍ਰਚਾਰ ਕਰਨ ਦਾ ਆਪਣੇ ਅੰਦਰ ਇੱਕ ਨਿਸ਼ਚਾ ਕੀਤਾ ਹੋਇਆ। ਹੋਣੇ ਤੇ ਸਾਰੇ ਕੰਮ ਦੌਲਤ ਨਾਲ ਹੀ ਨੇ, ਮਾਇਆ ਦੇ ਨਾਲ ਹੀ ਨੇ। ਮੈਨੂੰ ਵੀ ਚਾਹੀਦੀ ਏ ਮਾਇਆ, ਤੁਹਾਨੂੰ ਵੀ ਚਾਹੀਦੀ ਏ। ਗ੍ਰਸਤੀ ਨੂੰ ਮਾਇਆ ਦੀ ਲੋੜ ਹਰ ਪਲ ਪੈਂਦੀ ਏ। ਝੂਠੀ ਗੱਲ ਏ ਜੀ ਮਾਇਆ ਤੋਂ ਬੰਦਾ ਨਿਰਲੇਪ ਹੋ ਜੇ, ਮਾਇਆ ਤੋਂ ਨਿਰਲੇਪ। ਇਹ ਬਾਬਾ ਨੰਦ ਸਿੰਘ ਜੀ ਦਾ ਬਚਨ ਹੈ, ਕਹਿੰਦੇ ਮਾਇਆ ਨਹੀਂ, ਮਾਇਆ ਦੇ ਜਿਹੜੇ ਛਲ ਛਿੱਦਰ ਨੇ ਨਾ, ਉਹਦੇ ਤੋਂ ਬਚ ਕੇ ਰਹਿਣਾ। ਕਈ ਵਾਰੀ ਅਸੀਂ ਕਹਿੰਦੇ ਨਾ ਮਾਇਆ ਤੋਂ ਬਚ ਕੇ ਰਹਿਣਾ ਚਾਹੀਦਾ, ਮਾਇਆ ਤੋਂ ਨਹੀਂ, ਮਾਇਆ ਦੇ ਛਲ ਛਿੱਦਰਾਂ ਤੋਂ ਸਿੱਖ ਬਚ ਕੇ ਰਵੇ। ਇਹ ਜਦੋਂ ਭਰਮਾਉਣ ਲੱਗ ਪੈਂਦੀ ਹੈ ਨਾ, ਜਦੋਂ ਮਾਇਆ ਦਾ ਨਸ਼ਾ ਦਿਮਾਗ ਤੇ ਚੜ ਕੇ ਬੋਲਣ ਲੱਗ ਪੈਂਦਾ ਨਾ, ਆਹ ਚੀਜ਼ ਮਾੜੀ ਹੈ। ਜੇਬ ਤੱਕ ਰਵੇ ਮਾਇਆ, ਕੋਈ ਗੱਲ ਨਹੀਂ, ਚਾਹੀਦੀ ਹੈ। ਕਿਹਨੂੰ ਨਹੀਂ ਚਾਹੀਦੀ? ਜਿਹੜਾ ਗ੍ਰਸਤੀ ਹੈ ਉਹਨੂੰ ਵੀ ਚਾਹੀਦੀ ਹੈ, ਤੇ ਜੇ ਕੋਈ ਸੇਵਾਵਾਂ ਕਰਵਾ ਰਿਹਾ ਸਾਧੂ ਮਹਾਤਮਾ, ਉਹਨੂੰ ਵੀ ਚਾਹੀਦੀ ਹੈ। ਮਾਇਆ ਤੋਂ ਬਿਨਾਂ ਤੇ ਇੱਕ ਸਕਿੰਟ ਵੀ ਨਹੀਂ ਲੰਘ ਸਕਦਾ। ਪਰ ਅਰਦਾਸ ਕਰਿਆ ਕਰੋ, ਦਾਤਿਆ ਮਾਇਆ ਵੀ ਦੇ, ਪਰ ਬੁੱਧੀ ਤੇ ਨੀਅਤ ਸਹੀ ਰੱਖੀ। ਇਹ ਮਾਇਆ ਦਾ ਜਿਹੜਾ ਹੰਕਾਰ ਹੈ ਨਾ, ਉਹ ਸਿਰ ਤੇ ਨਾ ਚੜੇ, ਨਸ਼ਾ ਸਿਰ ਤੇ ਨਾ ਚੜੇ, ਮਾਇਆ ਜੇਬ ਤੱਕ ਸੀਮਤ ਰਵੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮਾਇਆ ਆਉਣ ਨਾਲ ਸਾਡਾ ਰਹਿਣ ਸਹਿਣ ਇਹੋ ਜਿਹਾ ਨਾ ਹੋ ਜਾਵੇ ਜਿਹੜਾ ਰਹਿਣ ਸਹਿਣ ਸਾਨੂੰ ਗੁਰੂ ਤੋਂ ਹੀ ਦੂਰ ਲੈ ਜਾਏ। ਮਾਇਆ ਆਉਣ ਨਾਲ ਸਾਡਾ ਰਹਿਣ ਸਹਿਣ ਇਹੋ ਜਿਹਾ ਨਾ ਹੋ ਜਾਵੇ ਜਿਸ ਰਹਿਣ ਸਹਿਣ ਦੇ ਵਿੱਚ ਗੁਰਮਤਿ
1% ਵੀ ਨਾ ਹੋਵੇ। ਮਾਇਆ ਆਉਣ ਦੇ ਨਾਲ ਸਾਡਾ ਰਹਿਣ ਸਹਿਣ ਇਹੋ ਜਿਹਾ ਨਾ ਬਣ ਜਾਵੇ ਕਿ ਜਿਸ ਰਹਿਣ ਸਹਿਣ ਦੇ ਕਰਕੇ ਗੁਰੂ ਦੇ ਚਰਨਾਂ ਤੋਂ ਸਾਡਾ ਜਨਮਾਂ ਜਨਮਾਂ ਦਾ ਵਿਛੋੜਾ ਪੈ ਜਾਵੇ। ਆਖੋ ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ। ਫਿਰ ਆਖੋ ਧੰਨ ਬਾਬਾ ਦੀਪ ਸਿੰਘ। ਦੌਲਤ ਸਿਰਫ ਰਹਿਣ ਸਹਿਣ ਦਾ ਸਤਰ ਬਦਲ ਸਕਦੀ ਏ, ਰਹਿਣ ਸਹਿਣ ਦਾ ਢੰਗ ਬਦਲ ਸਕਦੀ ਏ, ਬੁੱਧੀ ਨੀਅਤ ਤੇ ਤਕਦੀਰ ਨਹੀਂ ਬਦਲ ਸਕਦੀ। ਤਕਦੀਰ ਤੇਰੇ ਹੱਥਾਂ ਵਿੱਚ ਹੈ, ਕਰਮ ਤੇਰੇ ਹੱਥਾਂ ਵਿੱਚ ਨੇ, ਤੇ ਜਾਂ ਫਿਰ ਉਹਦੇ ਹੱਥ ਵਿੱਚ ਕਲਮ ਹੈ। ਜਿੰਨੇ ਮਾੜੇ ਲਿਖੇ ਨੇ ਤੇਰੇ ਕਰਕੇ ਭਾਵੇਂ ਮਾੜੇ ਲਿਖੇ ਗਏ, ਉਹ ਮਾੜੀਆਂ ਦੇ ਉੱਤੇ ਚੰਗੀਆਂ ਲਿਖਾਂ ਵੀ ਪਾਉਣ ਦੀ ਪਾਵਰ ਰੱਖਦਾ ਹੈ। ਅਗਲੀ ਗੱਲ ਇਹ ਵੀ ਧਿਆਨ ਨਾਲ ਸੁਣਿਓ। ਤੀਰਥਾਂ ਵਿੱਚੋਂ ਸਭ ਤੋਂ ਵੱਡਾ ਤੀਰਥ ਹੈ ਸਾਡਾ ਦਿਲ, ਸਾਡਾ ਹਿਰਦਾ, ਸਾਡਾ ਮਨ। ਤੀਰਥਾਂ ਵਿੱਚੋਂ ਸਰਵ ਸ੍ਰੇਸ਼ਟ ਤੀਰਥ ਹੈ ਸਾਡਾ ਹਿਰਦਾ, ਸਾਡਾ ਅੰਦਰਲਾ ਮਨ। ਇਹ ਜਿੰਨਾ ਵੀ ਨਿਰਮਲ ਤੇ ਨਿਸ਼ਪਾਪ ਹੋਏਗਾ ਨਾ, ਓਨਾ ਹੀ ਸਾਰੇ ਤੀਰਥ ਸਾਡੇ ਕੋਲ ਹੀ ਹੋਣਗੇ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਜਿੰਨਾ ਸਾਡਾ ਹਿਰਦਾ ਨਿਰਮਲ ਹੋਏਗਾ, ਨਿਸ਼ਪਾਪ ਹੋਏਗਾ ਨਾ, ਸਾਰੇ ਤੀਰਥ ਓਨੇ ਹੀ ਸਾਡੇ ਕੋਲ ਹੋਣਗੇ। ਅਸੀਂ ਬਾਹਰ ਜਾਂਦੇ ਆ ਤੀਰਥਾਂ ਦੇ ਉੱਤੇ ਯਾਤਰਾ ਕਰਨ ਵਾਸਤੇ, ਅੰਦਰ ਪਾਪ ਰੱਖਦੇ ਆ, ਹੈ ਜੀ। ਅੰਦਰ ਨਿਰਮਲ ਹੁੰਦਾ ਕੋਈ ਨਹੀਂ, ਵਿਖਾਵੇ ਮਾਤਰ ਤੀਰਥ ਜਾਂਦੇ ਆ, ਵਿਖਾਵੇ ਮਾਤਰ ਪਤਾ ਲੱਗੇ ਲੋਕਾਂ ਨੂੰ ਮੈਂ ਫਲਾਣੀ ਜਗ੍ਹਾ ਤੇ ਹੋ ਕੇ ਆਇਆ, ਮੈਂ ਫਲਾਣੀ ਜਗ੍ਹਾ ਤੇ ਹੋ ਕੇ ਆਇਆ। ਤੇ ਉੱਥੇ ਜਾ ਕੇ ਹੁੰਦਾ ਕੀ ਹੈ? ਕਈ ਵਾਰੀ ਜਿੰਨਾ ਨੇਮ ਬੰਦਾ ਆਪਣੇ ਸ਼ਹਿਰ ਵਿੱਚ ਰਹਿ ਕੇ ਕਰਦਾ ਹੈ ਨਾ, ਤੀਰਥਾਂ ਤੇ ਜਾ ਕੇ ਉਹ ਨੇਮ ਘਟ ਜਾਂਦਾ। ਫਿਰ ਤੇਰਾ ਤੀਰਥ ਯਾਤਰਾ ਤੇ ਗਿਆ ਕੁਝ ਫਾਇਦੇਮੰਦ ਨਾ ਹੋਇਆ ਭਾਈ। ਫਿਰ ਤੇ ਉਹ ਗੱਲ ਬਣ ਗਈ, ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਭੌਲਤ ਸੀ ਨਹਾਤਿਆਂ ਦੋਏ ਪਰ ਚੜੀਏ ਸਕੋਰ। ਫਿਰ ਤੇ ਉਹ ਸਾਬ ਬਣ ਜੇ। ਤੀਰਥ ਅਸਥਾਨ ਤੇ ਗਿਆ, ਤੀਰਥ ਨਹਾਵਣ ਜਾਉ, ਤੀਰਥ ਨਾਮ ਖੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਖੈ। ਤੀਰਥ ਅਸਥਾਨ ਤੇ ਜੇ ਗਿਆ ਵੀ ਹੈ ਨਾ, ਤੇ ਪਿਆਰਿਆ ਹਜੂਰ ਸਾਹਿਬ ਦੀ ਯਾਤਰਾ ਤੂੰ ਗਿਆ, ਜਿੰਨਾ ਨਿਤਨੇਮ ਤੂੰ ਆਪਣੇ ਸ਼ਹਿਰ ਵਿੱਚ ਰਹਿ ਕੇ ਕਰਦਾ, ਤੇਰਾ ਨੇਮ 4-5 ਗੁਣਾ ਵੱਧ ਜਾਵੇ, ਤਾਂ ਤੀਰਥ ਯਾਤਰਾ ਤੇ ਜਾਣ ਦਾ ਲਾਭ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ। ਤੀਰਥਾਂ ਵਿੱਚ ਸਰਵ ਸ੍ਰੇਸ਼ਟ ਤੀਰਥ ਹੈ ਸਾਡਾ ਹਿਰਦਾ, ਸਾਡਾ ਮਨ। ਇਹ ਜਿੰਨਾ ਵੀ ਨਿਰਮਲ ਹੋਏਗਾ, ਜਿੰਨਾ ਵੀ ਨਿਸ਼ਪਾਪ ਹੋਏਗਾ, ਓਨੇ ਹੀ ਸਾਰੇ ਤੀਰਥ ਸਾਡੇ ਅੰਦਰ ਹੀ ਸਾਨੂੰ ਵਿਖਾਈ ਦੇਣਗੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਬੰਦਾ ਜਦੋਂ ਜਿੱਦ ਕਰਦਾ ਨਾ, ਅਗਲੀ ਗੱਲ ਇਹ ਧਿਆਨ ਨਾਲ ਸੁਣਿਆ। ਜਿੱਦ, ਗੁੱਸਾ, ਗਲਤੀ, ਲਾਲਚ, ਅਪਮਾਨ ਜੇ ਕੋਈ ਦੂਸਰਾ ਕਰੇ ਤੇ ਫਿਰ ਪਿਆਰਿਓ ਚੁੱਭਦੇ ਨੇ, ਪਰ ਜਦੋਂ ਬੰਦਾ ਆਪ ਇਹ ਚੀਜ਼ਾਂ ਕਰਦਾ ਹੈ ਤੇ ਇਹਨਾਂ ਦਾ ਅਹਿਸਾਸ ਵੀ ਨਹੀਂ ਹੁੰਦਾ। ਫਿਰ ਸੁਣ ਲਓ, ਜਿੱਦ, ਗੁੱਸਾ, ਗਲਤੀ, ਲਾਲਚ, ਅਪਮਾਨ, ਇਹ ਖਰਾਟੀਆਂ ਵਾਂਗੇ ਜਿਵੇਂ ਦੂਜਿਆਂ ਦੇ ਸੁਣਦੇ ਹਨ, ਆਪਣੇ ਨਹੀਂ ਸੁਣਦੇ। ਬਸ ਇਸੇ ਤਰ੍ਹਾਂ ਪਿਆਰਿਓ, ਜਿੱਦ, ਗੁੱਸਾ, ਗਲਤੀ, ਲਾਲਚ, ਅਪਮਾਨ ਜੇ ਦੂਸਰਾ ਕਰਦਾ ਹੈ ਤੇ ਸਾਨੂੰ ਚੁੱਭਦੇ ਨੇ, ਪਰ ਜਦੋਂ ਬੰਦਾ ਸਵੈਮ ਕਰਦਾ, ਆਪ ਕਰਦਾ, ਤੇ ਇਹ ਚੀਜ਼ਾਂ ਦਾ ਅਹਿਸਾਸ ਵੀ ਨਹੀਂ ਹੁੰਦਾ। ਆਪਣੇ ਖਰਾਟੇ ਬੰਦੇ ਨੂੰ ਆਪ ਥੋੜੀ ਸੁਣਦੇ। ਇਹ ਮੇਰੀ ਬੇਨਤੀ ਹੈ, ਬੇਨਤੀ ਜਿੰਨਾ ਵੀ ਹੋ ਸਕੇ ਜਿੱਦ ਦੇ ਉੱਤੇ, ਗੁੱਸੇ ਦੇ ਉੱਤੇ, ਗਲਤੀ ਦੇ ਉੱਤੇ, ਲਾਲਚ ਦੇ ਉੱਤੇ, ਦੂਜਿਆਂ ਨੂੰ ਨੀਵਾਂ ਵਿਖਾਉਣ ਵਾਲੇ ਸੁਭਾਅ ਦੇ ਉੱਤੇ ਕੰਟਰੋਲ ਕਰੀਏ। ਆਖੋ ਵਾਹਿਗੁਰੂ ਜੀ। ਅਸੀਂ ਕਈ ਵਾਰੀ ਆਹ ਕੰਮ ਕਰਦੇ, ਸਾਨੂੰ ਪਤਾ ਨਹੀਂ ਲੱਗਦਾ, ਦੂਜਾ ਸਾਡੇ ਨਾਲ ਇਦਾਂ ਕਰੇ, ਸਾਨੂੰ ਗੁੱਸਾ ਚੜ ਜਾਂਦਾ, ਸਾਨੂੰ ਔਖਾ ਲੱਗਦਾ। ਫਿਰ ਇਦਾਂ ਇਸੇ ਲਈ ਰੋਜ਼ ਅਸੀਂ ਇਕੱਤਰ ਹੁੰਨੇ ਆ, ਇਸੇ ਲਈ ਰੋਜ਼ ਇਹ ਸਾਡੀ ਪਰਿਵਾਰਕ ਮੀਟਿੰਗ ਦੀ ਇਕੱਤਰਤਾ ਹੁੰਦੀ ਹੈ। ਇਸੇ ਲਈ ਰੋਜ਼ ਅਸੀਂ ਬਹਿੰਦੇ ਆ ਕਿ ਪਿਆਰਿਓ ਆਹ ਚੀਜ਼ਾਂ ਸਾਡੇ ਅੰਦਰੋਂ ਨਿਕਲਣ, ਜੋ ਅਸੀਂ ਆਪਣੇ ਆਪ ਨਾਲ ਵਿਹਾਰ ਬਰਦਾਸ਼ਤ ਨਹੀਂ ਕਰ ਸਕਦੇ, ਉਹ ਦੂਜਿਆਂ ਨਾਲ ਵੀ ਨਾ ਕਰੀਏ। ਗੁਰੂ ਕਿਰਪਾ ਕਰੇ। ਆਪ ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ
वाहिगुरु जी की फतेह। फतेह। रहत प्यारी मुझको सिख प्यारा नहीं, ਇਹ ਸਾਡੀ ਲਹਿਰ ਚੱਲ ਰਹੀ ਹੈ। 27 ਤਰੀਕ ਨੂੰ ਅੰਮ੍ਰਿਤ ਦਾ ਬੱਟਾ ਤਿਆਰ ਹੋਣਾ ਹੈ। ਰਾਮ ਤੀਰਥ ਰੋਡ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਅੰਮ੍ਰਿਤਸਰ ਸਾਹਿਬ ਵਿਖੇ। ਵਹੀਰਾਂ ਘੱਤ ਕੇ ਅੰਮ੍ਰਿਤ ਛਕਿਓ, ਮੇਰੀ ਬੇਨਤੀ। ਤੇ ਆਓ ਉਸੇ ਲੜੀ ਨੂੰ ਅੱਗੇ ਤੋਰੀਏ। ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਕੋਲ ਨਹੀਂ ਨਾ ਬਿਠਾਇਆ, ਬਿਠਾ ਲਓ ਤੇ ਬੜੇ ਪਿਆਰ ਦੇ ਵਿੱਚ ਹਾਜ਼ਰੀ ਲਾਇਓ ਜੀ ਸਾਰੇ। ਪ੍ਰਗਟਿਓ ਖਾਲਸਾ परमात्म की मौज, प्रगटे ओ खालसा परमात्म की मौज, प्रगटे ओ खालसा परमात्म की मौज, परमात्म की मौज, प्रगटे ओ खालसा परमात्म की मौज, परमात्म की मौज। बोलो प्रगटे ओ खालसा परमात्मा की मौज, प्रगटे ओ खालसा परमात्मा की मौज, प्रगटे ओ खालसा परमात्मा की मौज, परमात्मा की मौज। सारे लाओ हाजरी। प्रगटे ओ खालसा परमात्मा की मौज, परमात्मा की मौज। गुरु रामदास सारे आखने धन बाबा दीप सिंह जी। धन खंडे वालिया जब लगे खालसा रहे न्यारा, तब लगते जे दियो पैसारा।
की मौज गज के प्रगटे खालसा परमात्मा की मौज परमात्मा की मौज। अनकल गिरिया वालिया जब एक है विपरन की रीत, मैं न करूं इनकी परतीत। जब एक है विपरन की रीत, मैं न करूं इनकी परतीत, इनकी परतीत। प्रगटे खालसा परमात्मा की मौज, प्रगटे खालसा परमात्मा की मौज प्रगटे खालसा परमात्मा की मौज परमात्मा की मौज। सारे कीर्तन करो। प्रगटे खालसा परमात्मा की मौज परमात्मा की मौज। खालसा अकाल पुरख की फौज, प्रगटे खालसा परमात्मा की मौज। खालसा अकाल पुरख की फौज, प्रगटे खालसा परमात्मा की मौज, परमात्मा की मौज।
समेरो मुख के अंगा खालस के हो सत सत संगा खालसा मेरो इष्ट सुहिर्द खालसा मेरो कहियत बिरद खालसा मेरो पशियर पाता खालसा मेरो सुख रहलाता खालसा मेरो मित्र सखाई खालसा मात पिता सुखदाई खालसा मेरी शोभा सीला खालसा बंद सखा सद डीला तन गुरु कलगिया वाले तन गुरु बाजा वाले ਧੰਨ ਗੁਰੂ ਕਲਗੀਆਂ ਵਾਲੇ ਧੰਨ ਗੁਰੂ ਬਾਜਾਂ ਵਾਲੇ ਖਾਲਸਾ ਮੇਰੀ ਜਾਤ ਅਰਪਤ ਖਾਲਸਾ ਸੋ ਮੋਕੋ ਉਤਪਤ ਖਾਲਸਾ ਮੇਰੋ ਪਵਨ ਭੰਡਾਰ ਖਾਲਸੇ ਕਰ ਮੇਰੋ ਸਤਕਾਰ ਧੰਨ ਗੁਰੂ ਕਲਗੀਆਂ ਵਾਲੇ ਧੰਨ ਗੁਰੂ ਬਾਜਾਂ ਵਾਲੇ ਧੰਨ ਗੁਰੂ ਕਲਗੀਆਂ ਵਾਲੇ ਧੰਨ ਗੁਰੂ ਬਾਜਾਂ ਵਾਲੇ ਧੰਨ ਗੁਰੂ ਨੀਲੇ ਵਾਲੇ ਧੰਨ ਗੁਰੂ ਫੌਜਾਂ ਵਾਲੇ ਧੰਨ ਗੁਰੂ ਨੀਲੇ ਵਾਲੇ ਧੰਨ ਗੁਰੂ ਫੌਜਾਂ ਵਾਲੇ ਖਾਲਸਾ ਮੇਰੋ ਸੋਚਨ ਪਰਵਾਰ ਖਾਲਸਾ ਮੇਰੋ ਕਰਤੇ ਉਧਾਰ ਜੀ ਖਾਲਸਾ ਮੇਰਾ ਪਿੰਡ ਪਰਾਨ ਖਾਲਸਾ ਮੇਰੀ ਜੀ ਖਾਲਸਾ ਮੇਰੀ ਖਾਲਸਾ ਮੇਰੀ ਜਾਨ ਕੀ ਜਾਨ ਧੰਨ ਗੁਰੂ ਕਲਗੀਆਂ ਵਾਲੇ ਧੰਨ ਗੁਰੂ ਬਾਜਾਂ ਵਾਲੇ ਧੰਨ ਗੁਰੂ ਕਲਗੀਆਂ ਵਾਲੇ ਧੰਨ ਗੁਰੂ ਬਾਜਾਂ ਵਾਲੇ ਧੰਨ ਗੁਰੂ ਨੀਲੇ ਵਾਲੇ ਧੰਨ ਗੁਰੂ ਪਟਨੇ ਵਾਲੇ ਧੰਨ ਗੁਰੂ ਨੀਲੇ ਵਾਲੇ ਧੰਨ ਗੁਰੂ ਪਟਨੇ ਵਾਲੇ ਮਾਨ ਮਹਤ ਮੇਰੋ ਖਾਲਸਾ ਸਹੀ ਖਾਲਸਾ ਮੇਰੋ ਸਵਾਰਥ ਕਹੀ ਖਾਲਸਾ ਮੇਰੋ ਕਰੇ ਨਿਰਵਾ ਖਾਲਸਾ ਮੇਰੋ ਤੇ ਅਰਸਾ ਦੇਖੋ ਕਿੰਨਾ ਮਾਣ ਦਿੱਤਾ ਖਾਲਸੇ ਨੂੰ ਅਸੀਂ ਅਜੇ ਵੀ ਅੰਮ੍ਰਿਤ ਛਕ ਕੇ ਪੰਥ ਵਿੱਚ ਸ਼ਾਮਲ ਨਾ ਹੋਈਏ ਤੇ ਕਮੀ ਸਾਡੇ ਵਿੱਚ ਆਖੋ ਵਾਹਿਗੁਰੂ ਜੀ ਵਾਹਿਗੁਰੂ ਜੀ ਕੋਈ ਵੀ ਕਿਸੇ ਵੀ ਧਰਮ ਦਾ ਪੀਰ ਪੈਗੰਬਰ ਏ ਮੁਰਸ਼ਿਦ ਏ ਗੁਰੂ ਏ ਉਹ ਸਾਰੀ ਜ਼ਿੰਦਗੀ ਗੁਰੂ ਰਿਹਾ ਚੇਲਾ ਚੇਲਾ ਰਿਹਾ ਪਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਖਾਲਸੇ ਨੂੰ ਵੇਖੋ ਕਿੰਨਾ ਮਾਣ ਦਿੱਤਾ ਕਹਿੰਦੇ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹੋ ਕਰੋ ਨਿਵਾਸ ਇਨਾ ਮਾਣ ਉਹ ਬਣ ਜਾਓ ਮੇਰੀ ਬੇਨਤੀ ਜਿਹੜਾ 27 ਤਰੀਕ ਨੂੰ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਨਾ ਕੋਈ ਨਿਗੋਰਾ ਨਾ ਰਹਿ ਜਿਓ ਕਿਵੇਂ ਕਹਿ ਰਹੇ ਪੜਿਓ ਖਾਲਸਾ ਮੇਰੋ ਧਰਮ ਅਰ ਕਰਮ ਖਾਲਸਾ ਮੇਰੋ ਭੇਦ ਨਿਜ ਪਰਮ ਖਾਲਸਾ ਮੇਰੋ ਸਤਿਗੁਰ ਪੂਰਾ ਇਨਾ ਮਾਣ ਖਾਲਸਾ ਮੇਰੋ ਸਜਣ ਸੁਰਾ ਧੰਨ ਗੁਰੂ ਕਲਗੀਆਂ ਵਾਲੇ ਧੰਨ ਗੁਰੂ ਬਾਜਾਂ ਵਾਲੇ ਧੰਨ ਗੁਰੂ ਕਲਗੀਆਂ ਵਾਲੇ ਧੰਨ ਗੁਰੂ ਬਾਜਾਂ ਵਾਲੇ ਜੀ ਧੰਨ ਗੁਰੂ ਨੀਲੇ ਵਾਲੇ ਧੰਨ ਗੁਰੂ ਅਨੰਦਪੁਰ ਵਾਲੇ ਧੰਨ ਗੁਰੂ ਨੀਲੇ ਵਾਲੇ ਧੰਨ ਗੁਰੂ ਅਨੰਦਪੁਰ
पुत तद पुना उपमा परनत सुत या मैं रंजन मिथ्या पाखी मार बरम गुरु नानक सखी धन गुरु कलगियां वाले धन गुरु बाजा वाले धन गुरु कलगियां वाले धन गुरु बाजा वाले रोम रोम रसना जो पावो तद पुना खालसा जस तरावो हाँ खालसे को खालसा मेरो ओत पोत सागर पुंदेरो खालसा अकाल पुरख की फौज प्रगटे खालसा परमात्म की मौज धन गुरु जी धन गुरु कलगियां वाले धन गुरु बाजा वाले 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 गुरु वाहिगुरु 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 सारे वाहिगुरु 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 सारे प्रगटे खालसा परमात्मा की मौज प्रगटे खालसा परमात्मा की मौज प्रगटे खालसा परमात्मा की मौज परमात्मा की मौज प्रगटे खालसा परमात्मा की मौज परमात्मा की मौज। धन गुरु रामदास जी धन गुरु रामदास जी धन गुरु रामदास जी धन गुरु रामदास जी सारी संगत प्यार नाल आखन जी धन बाबा देव सिंह जी फिर आखो धन बाबा देव सिंह जी खालसे नूं किन्ना मान दिता अपने तो वध मान इथों तक कहता खालसा मेरो पिंड प्राण खालसा मेरी जान की जान किते कह दिता खालसा मेरो सतगुर पूरा
किते कह दिता खालसा मेरो रूप है खास, खालसे मैं हूं करूं निवास। इन्ना मान सानू सतगुरां ने दिता है, जे अजे भी असी ओदे ना बणीए कमजोरी फिर साडे विच है। क्योंकि पहरावे दा नाम, दिखावे दा नाम सिक्खी नहीं, प्रैक्टिकल दा नाम सिक्खी है। प्रैक्टिकल इस चीज वल कदम वधाउण दी वारी आ गई जे। मेरी बेनती ਵਧਾ ਲਓ कदम प्रैक्टिकल जीवन वाल। पहला कदम ਵਧਾਓ जिन्हां ने अमृत नहीं छकिया छको, गुरु दियां मोहरां निभाओ। और जिवें कल मैं दसिया सी ना, बाबा बुढ़ा साहब जी ने कहा सिख सेवा भी करे, सिमरन भी करे, नाम भी जपे, बाणी भी पढ़े, पर टेक गुरु नानक जी दी रखे। बस टेक पक्की गुरु नानक दी रखो, गुरु रामदास दी रखो, गुरु घर दी रखो, दूजी टेक नहीं। और वाकई गुरु साहब वर्गा दूजा है कोई नहीं। आखो वाहिगुरु जी, धन गुरु रामदास जी, धन गुरु रामदास जी। प्यार नाल सारे आखो ने जी धन बाबा दीप सिंह जी। फिर आखो धन बाबा दीप सिंह जी। कदी भी अपने मालक नूं छड्ड के दूजे दा बूहा ना खड़कायो, टेक ना अपनी खिलण दिया करो, पक्की टेक रखो। जो मर्जी हो जाए दातिया मैं तेरा, जो तू बचन कीते मैं कमाउने। असी कई बार दूजियां तो प्रभावित हो जाने। अज तो तकरीबन 15-16 साल पहले, इस तो भी पहली गल है, अहमदाबाद साढ़े 3 दिनां दे समागम सी। सानू उत्थों दे प्रबंधकां ने आखिया, क्योंकि सिंधी संगत उत्थे है बहुत, ते सानू कहा जी इत्थे एक जगह बनी अक्षरधाम, तुसी चल के जरूर देखो। ते मैं कहा जी समय सारे दिते हुए ने, समा इदां निकल नहीं सकता, औखा समा है। कहंदे उत्थे कुछ होर नहीं, इन्नियां सेवावां चल रही ने, कुछ ना कुछ तुहानू सीखण लई मिलेगा, संगत लई कुछ ना कुछ सीखण लई मिलेगा, कुछ होर नहीं, एक बारी चल के देखो तां सही। तो खैर जदों बहुत जोर पाया मैनू, जदों इन्नी गल कही संगत लई बड़ा कुछ मिलेगा, मैं गया। असी तकरीबन 80-90 शरीर हो गए जाण वाले। उन्होंने भी सानू बड़ी रिस्पैक्ट दिती, आदर मान किया, VIP गेट थाणी लै गए अंदर। वापसी जदों निकलण लगे विजिट बुक दे उत्ते मेरे कोलों लिखवाया भी तुहानू इत्थे आके किदां दी फीलिंग आई। तो खैर जिहड़ी मैं गल करन लगा, जदों असी अंदर गए ना, उन्होंने बड़ियां अच्छियां चीज़ां बनाइयां सी। कमल दे फुल्लां वर्गे डिजाइन दे उत्ते वो पत्तियां दा डिजाइन सी। उन्होंने अपने महापुरखां दे बचन इतिहास लिखिया, किते कोई आइटम सी, किते कोई। एक इदां दी भी आइटम सी, अंदर वड़दियां इक्को वड्डी सारी स्क्रीन दे उत्ते, वड्डे सारे प्रोजेक्टर दे उत्ते ना 16 तरह दी फिल्म चल रही सी, पृथ्वी दी सिरजना किवें होई, ये सारियां चीज़ां। ते अखीरली आइटम सी उस जगह दी कि मूर्तियां ना कंप्यूटर नाल कीर्तन कर रही। 3 मूर्तियां ने, एक ने मृदंग फड़ी, एक विच, एक साइड ते। हुण कंप्यूटर नाल सैटिंग सी, जे मान लो पिछों पा अखर दी आवाज आ रही, ओहदा मूँह भी उदां ही हिल रहा, इदां दी सैटिंग। बड़ा अच्छा लगा। हुण साडे नाल उत्थों दे जिहड़े प्रेमी गए सी ना, ते एक प्रेमी आह चीज़ वल वेख के ना बड़ा प्रभावित होया। कहंदा वेखिया वीर जी, इन्हां ने ते कमाल ही कर दित्ती, एडी सोहनी सैटिंग कीती कंप्यूटर द्वारा मूर्तियां दी कि बस वेख के मन प्रसन्न हो गया। एडा सोहना इन्हां ने सिस्टम बनाया, जे पा दी अखर दी आवाज आ रही पिछों, एदा मूँह भी उदां ही हिल रहा, उसे तरह एक्शन जिवें कोई बह के कथा कर रहा, कीर्तन कर रहा, उदां ही महसूस हो रहा। वाह बड़ा वधिया। हुण ओहदे कहण दा ढंग इहो जिहा सी, मैं समझ गया ये इन्हां तों प्रभावित होण लग पिया। मैं उन्होंने कहा, मैं क्या प्यारिया वेखी जा, चंगी गल है, वेखी जा पर प्रभावित ना हो। कहंदा प्रभावित ना होवां ते होर की करां। इन्हां ने इन्नी सोहनी सैटिंग इत्थे बनाई है, प्रभावित ना होवां ते होर की करां। मूर्तियां कंप्यूटर नाल कीर्तन कर रही, प्रभावित ना होवां ते होर की करां। फिर मेरे कोलों रिहा ना गया, जदों 2-3 वारी उन्हें इन्नी गल कही ना कि वेखो किड्डी वधिया इत्थे सैटिंग इन्हां ने कीती होई, मूर्तियां कंप्यूटर द्वारा कीर्तन कर रही ने। मैं क्या वेखी जा, प्रभावित ना हो। कहंदा प्रभावित ना होवां ते होर की करां। फिर मेरे कोलों रिहा ना गया, मैं क्या भोलिया
ਇੱਥੇ ਤੇ ਮੂਰਤੀਆਂ ਕੰਪਿਊਟਰ ਨਾਲ ਕੀਰਤਨ ਕਰ ਰਹੀਆਂ। ਹੁਣੇ ਲਾਈਟ ਗਈ, ਕੀਰਤਨ ਬੰਦ। ਕੰਪਿਊਟਰ 'ਚ ਕੋਈ ਨੁਕਸ ਪੈ ਗਿਆ, ਕੀਰਤਨ ਬੰਦ। ਇੱਥੇ ਤੈਨੂੰ ਮੂਰਤੀਆਂ ਨਜ਼ਰ ਆ ਰਹੀਆਂ ਨੇ ਕੰਪਿਊਟਰ ਨਾਲ ਕੀਰਤਨ ਕਰਦੀਆਂ, ਪਰ ਤੈਨੂੰ ਗੁਰੂ ਰਾਮਦਾਸ ਬਾਪੂ ਦਾ ਦਰ ਨਜ਼ਰ ਨਹੀਂ ਆਉਂਦਾ। ਜਿੱਥੇ ਅੱਠੇ ਪੈਰ ਗੁਰੂ ਰਾਮਦਾਸ ਦੇ ਦਰ ਦੇ ਉੱਤੇ ਰੰਗੇ ਹੋਏ ਗੁਰੂ ਦੇ ਕੀਰਤਨੀਏ, ਉਹ ਰੰਗੀਆਂ ਹੋਈਆਂ ਪਿਆਰੀਆਂ ਗੁਰੂ ਦੀਆਂ ਸੱਚੀਆਂ ਸੁੱਚੀਆਂ ਮੂਰਤੀਆਂ, ਉਹ ਉੱਚੇ ਸੁੱਚੇ ਜੀਵਨ ਵਾਲੇ ਕੀਰਤਨੀਏ ਕੀਰਤਨ ਕਰਦੇ ਨੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਬੰਦਾ ਕਈ ਵਾਰੀ ਦੂਜੀ ਚੀਜ਼ ਤੋਂ ਪ੍ਰਭਾਵਿਤ ਹੋ ਜਾਂਦਾ, ਦੂਜੇ ਅਸਥਾਨ ਤੋਂ ਪ੍ਰਭਾਵਿਤ ਹੋ ਜਾਂਦਾ, ਪਰ ਉਹਨੂੰ ਆਪਣੇ ਮਾਲਕ ਦਾ ਦਰ ਨਜ਼ਰ ਨਹੀਂ ਆਉਂਦਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ। ਮੇਰੀ ਬੇਨਤੀ ਦੂਜਿਆਂ ਤੋਂ ਪ੍ਰਭਾਵਿਤ ਨਾ ਹੋਈਏ। ਤੁਮੇ ਤੁਮਾਰਾ ਖੂਬ, ਹਮੇ ਹਮਾਰਾ ਖੂਬ। ਇਹ ਮੇਰੀ ਬੇਨਤੀ ਅੰਦਰ ਇਹ ਪੱਕੇ ਤੌਰ ਦੇ ਉੱਤੇ ਗੱਲ ਵਸਾ ਲਓ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ। ਦੇਵ ਸਿੰਘ ਜੀ, ਟੇਕ ਆਪਣੇ ਮਾਲਕ ਦੇ ਉੱਤੇ ਆਪਣੀ ਪੱਕੀ ਰੱਖੋ, ਟੇਕ ਪੱਕੀ। ਸਾਡੇ ਸਾਹਮਣੇ ਕੋਈ ਸੋਨੇ ਦਾ ਵੀ ਬਣ ਕੇ ਆ ਜੇ ਨਾ, ਉਹਨੂੰ ਦੂਰੋਂ ਮੱਥਾ ਟੇਕ ਦਿਓ। ਬਈ ਚੰਗਾ ਹੋਏਗਾ, ਆਪਣੇ ਘਰ ਰਾਜੀ ਰਹੋ, ਮੈਨੂੰ ਤੇਰੇ ਨਾਲ ਕੀ ਮਤਲਬ। ਮੇਰੇ ਲਈ ਵੱਡਾ ਮੇਰਾ ਗੁਰੂ ਨਾਨਕ, ਮੇਰਾ ਗੁਰੂ ਰਾਮਦਾਸ, ਮੇਰਾ ਬਾਜਾਂ ਵਾਲਾ ਸਾਈਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਇਹ ਟੇਕ ਪੱਕੀ ਕਰਨ ਦਾ ਵਕਤ ਆ ਗਿਆ ਜੇ। ਬਹਾਨੇਬਾਜ਼ੀਆਂ ਛੱਡ ਦਿਓ ਜੀ, ਮੇਰੀ ਬੇਨਤੀ। ਐਵੇਂ ਬਹਾਨੇਬਾਜ਼ੀਆਂ ਨਾ ਕਰੋ ਜੀ। ਜਦੋਂ ਅਗਲੀ ਵਾਰੀ ਸਮਾਂ ਬਣੇਗਾ ਫਿਰ ਅੰਮ੍ਰਿਤ ਛਕ ਲਾਂਗੇ। ਇੱਕ ਸਕਿੰਟ ਦਾ ਤੇਰਾ ਭਰੋਸਾ ਕੋਈ ਨਹੀਂ। ਜਿਹੜਾ 2.5 ਗਿੱਠਾਂ ਦਾ ਸਾਹ ਅੰਦਰ ਗਿਆ, ਕੀ ਪਤਾ ਇਹਨੇ ਵੀ ਬਾਹਰ ਮੁੜ ਕੇ ਆਉਣਾ ਕਿ ਨਹੀਂ ਆਉਣਾ। ਬਹਾਨੇਬਾਜ਼ੀ ਨਾ ਕਰੋ। ਗੁਰੂ ਦੀਆਂ ਖੁਸ਼ੀਆਂ ਲੈਣ ਦਾ ਵੇਲਾ। 27 ਤਰੀਕ ਨੂੰ ਜਿਹੜਾ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ, ਸਾਰੇ ਗੁਰੂ ਦੀਆਂ ਮੋਹਰਾਂ ਲਵਾਓ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਹੁਣ ਬੇਨਤੀ ਹੈ, ਸਮਾਂ ਜੋ ਸੰਗਤ ਦੇ ਸੁਨੇਹੇ, ਸਮਾਂ ਕਿਉਂਕਿ ਬਿਲਕੁਲ ਸੀਮਤ ਜਿਹਾ ਆਪਣੇ ਕੋਲ ਰਹਿ ਗਿਆ, ਤੇ 2 ਸੰਗਤ ਦੇ ਸੁਨੇਹੇ ਮੈਂ ਤੁਹਾਡੇ ਨਾਲ ਸ਼ੇਅਰ ਕਰ ਸਕਾਂਗਾ। ਸਤਿਗੁਰੂ ਸੇਵਾ ਲੈਣ। ਇਹ ਜਿਹੜਾ ਪ੍ਰੋਗਰਾਮ ਹਰ ਐਤਵਾਰ ਤੇ ਐਤਵਾਰ 10-15 ਮਿੰਟ ਅਸੀਂ ਸੰਗਤ ਦੇ ਸੁਨੇਹੇ ਬੋਲਦੇ ਆਂ, ਵਿਚਾਰਦੇ ਆਂ, ਤੇ ਅੱਜ 2 ਸੁਨੇਹੇ ਮੈਂ ਸੰਗਤ ਦੇ ਸਾਂਝੇ ਕਰਾਂਗਾ। ਇਹ ਪਹਿਲਾ ਸੁਨੇਹਾ ਗੁਰਮੁਖਾਂ ਨੇ ਸਾਨੂੰ ਭੇਜਿਆ। ਕਹਿੰਦੇ ਅੱਜ ਦੇ ਸਮੇਂ ਈਰਖਾ ਦਾ ਬੜਾ ਹੀ ਜ਼ਿਆਦਾ ਬੋਲਬਾਲਾ ਹੈ। ਕਈ ਲੋਕ ਤਾਂ ਦੂਜਿਆਂ ਦਾ ਮਾੜਾ ਕਰਨ ਕਰਕੇ ਸੁਖਮਨੀ ਸਾਹਿਬ ਜੀ ਦੇ ਵੱਧ ਪਾਠ ਕਰਦੇ ਨੇ ਕਿ ਮੈਂ ਇੰਨੀ ਬਾਣੀ ਪੜਾਂਗਾ ਸੁਖਮਨੀ ਸਾਹਿਬ ਜੀ ਦੀ, ਜਾਂ ਇੰਨੀ ਬਾਣੀ ਜਪਜੀ ਸਾਹਿਬ ਜੀ ਦੀ ਪੜਾਂਗਾ, ਦੂਜਿਆਂ ਦਾ ਬੁਰਾ ਹੋਵੇ। ਉਹਨਾਂ ਦਾ ਸਵਾਲ ਹੈ ਕਿ ਕੀ ਅਜਿਹਾ ਕਰਨਾ ਠੀਕ ਹੈ ਤੇ ਬਾਣੀ ਦੂਜਿਆਂ ਦਾ ਬੁਰਾ ਕਰਦੀ ਹੈ? ਸੁਣਿਓ ਮੇਰੀ ਬੇਨਤੀ। ਪਹਿਲੀ ਗੱਲ, ਸੁਖਮਨੀ ਸਾਹਿਬ ਜੀ ਦੀ ਬਾਣੀ ਜਾਂ ਗੁਰੂ ਦੀ ਬਾਣੀ ਕੋਈ ਜਾਦੂ ਮੰਤਰ ਨਹੀਂ, ਇੱਕ ਦਾ ਵਿਗਾੜਿਆ ਦੂਜੇ ਦਾ ਸਵਾਰਿਆ। ਗੁਰਬਾਣੀ ਅੰਮ੍ਰਿਤ ਤੇ ਜ਼ਹਿਰ ਨਹੀਂ। ਜੇ ਕੋਈ ਬੰਦਾ ਅਣਜਾਣ ਮਤ ਦੇ ਕਰਕੇ ਗੁਰਬਾਣੀ ਇਸ ਲਈ ਪੜ੍ਹਦਾ ਹੈ ਨਾ ਕਿ ਫਲਾਣੇ ਦਾ ਬੁਰਾ ਹੋਵੇ, ਦੂਜਿਆਂ ਦਾ ਬੁਰਾ ਹੋਵੇ, ਗੁਰਬਾਣੀ ਕਦੀ ਵੀ ਦੂਜੇ ਦਾ ਬੁਰਾ ਨਹੀਂ ਕਰਦੀ। ਅਸਲੀਅਤ ਵਿੱਚ ਹੁੰਦਾ ਪਤਾ ਕੀ ਹੈ? ਜਿਹੜਾ ਅਣਜਾਣ ਪੁਣੇ 'ਚ ਇਦਾਂ ਬਾਣੀ ਪੜਨ ਲੱਗ ਪਏ ਨਾ, ਦੂਜਿਆਂ ਦਾ ਬੁਰਾ ਹੋਵੇ, ਗੁਰਬਾਣੀ ਦੂਜਿਆਂ ਦਾ ਬੁਰਾ ਤੇ ਨਹੀਂ ਕਰਦੀ। ਜਿਹੜਾ ਗੁਰਬਾਣੀ ਪੜ ਰਿਹਾ ਨਾ, ਉਹਦੇ ਅੰਦਰੋਂ ਇਹ ਮਾੜੇ ਖਿਆਲਾਂ ਨੂੰ ਹੀ ਗੁਰਬਾਣੀ ਦੂਰ ਕਰ ਦਿੰਦੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜਿਹੜਾ ਬੰਦਾ ਈਰਖਾ ਦੀ ਭਾਵਨਾ ਦੇ ਕਰਕੇ ਬਾਣੀ ਪੜ ਰਿਹਾ ਨਾ, ਉਹਦੇ ਅੰਦਰੋਂ ਈਰਖਾ ਦੀ ਭਾਵਨਾ ਨੂੰ ਹੀ ਬਾਣੀ ਖਤਮ ਕਰ ਦਿੰਦੀ ਹੈ। ਗੁਰਬਾਣੀ ਅੰਮ੍ਰਿਤ ਹੈ, ਜ਼ਹਿਰ ਨਹੀਂ। ਇੱਕ ਸਿਉ ਜਾਂ ਕਾ ਮਨ ਰਾਤਾ, ਵਿਸਰੀ ਤਿਸੈ ਪਰਾਈ ਤਾਤਾ। ਜਿਹੜਾ ਬਾਣੀ ਇਸ ਪਿੱਛੇ ਪੜਨ ਲੱਗ ਪਏ ਦੂਜਿਆਂ ਦਾ ਬੁਰਾ ਹੋਵੇ, ਉਹਦੇ ਅੰਦਰੋਂ ਹੀ ਬੁਰੇ ਖਿਆਲ ਮੁੱਕ ਜਾਂਦੇ ਨੇ। ਤੇ ਇਹ ਮੇਰੀ ਬੇਨਤੀ ਹੈ, ਇਦਾਂ ਕਰਨਾ ਜਿਹੜੇ ਕਰਦੇ ਆ ਨਾ, ਇਦਾਂ ਬਾਣੀ ਮੈਂ ਇੰਨੀ ਵੱਧ ਪੜਾਂਗਾ, ਫਲਾਣਾ ਸੜਕ ਤੇ ਮੈਂ ਰੁਲਦਾ ਵੇਖਾਂ, ਜਾਂ ਫਲਾਣੇ ਦਾ ਬੁਰਾ ਹੋਵੇ, ਕਦੀ ਵੀ ਇਦਾਂ ਨਾ ਕਰੋ। ਅਜਿਹਾ ਕਰਨਾ ਠੀਕ ਨਹੀਂ। ਹੋਣਾ ਪਤਾ ਕੀ ਚਾਹੀਦਾ ਹੈ? ਜੇ ਕੋਈ ਅਗਾਂਹ ਵੱਧ ਰਿਹਾ ਨਾ, ਜੇ ਤੇਰੇ ਅੰਦਰ ਉਹਦੇ ਵੱਲ ਵੇਖ ਕੇ ਈਰਖਾ ਆ ਰਹੀ ਹੈ ਨਾ, ਆਪਣੀ ਈਰਖਾ ਨੂੰ ਇਦਾਂ ਮੋੜ ਲੈ। ਗੁਰਬਾਣੀ ਪੜ੍ਹ,
ਪਰ ਇਸ ਪਿੱਛੇ ਨਾ ਪੜ ਫਲਾਣੇ ਦਾ ਬੁਰਾ ਹੋਵੇ। ਗੁਰਬਾਣੀ ਇਸ ਕਰਕੇ ਪੜ, ਦਾਤਾ ਜੀ ਕਿਰਪਾ ਦਾ ਖਾਤਾ ਖੋਲੋ। ਫਲਾਣਾ ਬੰਦਾ ਅੱਗੇ ਵੱਧ ਰਿਹਾ, ਉਹਨੂੰ ਹੋਰ ਭਾਗ ਲਾਓ ਤੇ ਉਹਦੇ ਪੈਰਾਂ ਪਿੱਛੇ ਮੈਨੂੰ ਵੀ ਦਿਓ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ। ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ। ਦੀਪ ਸਿੰਘ ਜੀ। ਅਗਲਾ ਸਵਾਲ ਵੀ ਨਾ ਸੰਗਤ ਦਾ ਸੁਨੇਹਾ ਬੜਾ ਹੀ ਪਿਆਰਾ ਹੈ। ਇੱਕ ਗੁਰਮੁਖ ਬੀਬੀ ਨੇ ਇਹ ਸਵਾਲ ਭੇਜਿਆ, ਕਹਿੰਦੇ ਮੈਂ ਇੱਕ ਵਾਰੀ ਗੁਰਦੁਆਰਾ ਸਾਹਿਬ ਗੁਟਕਾ ਸਾਹਿਬ ਤੋਂ ਪਾਠ ਕਰਨ ਲੱਗੀ ਤੇ ਇੱਕ ਮੇਰੀ ਸਹੇਲੀ ਨੇ ਨਾ ਮੈਨੂੰ ਟੋਕਿਆ ਕਿ ਗੁਰਦੁਆਰਾ ਸਾਹਿਬ ਵਿਖੇ ਗੁਟਕਾ ਸਾਹਿਬ ਤੋਂ ਪਾਠ ਕਰਨ ਦਾ ਸਾਨੂੰ ਪੂਰਾ ਮਹੱਤਵ ਨਹੀਂ ਮਿਲਦਾ। ਗੁਟਕਾ ਸਾਹਿਬ ਜਦੋਂ ਗੁਟਕੇ ਸਾਹਿਬ ਤੋਂ ਗੁਰਦੁਆਰਾ ਸਾਹਿਬ ਵਿਖੇ ਅਸੀਂ ਬਾਣੀ ਪੜ੍ਹਦੇ ਆ ਨਾ ਜਾ ਕੇ, ਉਹ ਪਾਠ ਕਰਨ ਦਾ ਸਾਨੂੰ ਪੂਰਾ ਮਹੱਤਵ ਨਹੀਂ ਮਿਲਦਾ। ਕੋਈ ਮਾਲਾ ਉੱਥੇ ਰੱਖੀਆਂ ਹੁੰਦੀਆਂ, ਕਈ ਵਾਰੀ ਮਾਲਾ ਫੜ ਕੇ ਕੋਈ ਸਿਮਰਨ ਕਰਨ ਲੱਗ ਪੈਂਦਾ, ਇਹ ਚੀਜ਼ ਦਾ ਪੂਰਾ ਮਹੱਤਵ ਨਹੀਂ ਮਿਲਦਾ। ਕਹਿੰਦੇ ਮੈਂ ਗੁਰਦੁਆਰਾ ਸਾਹਿਬ ਵਿਖੇ ਗੁਟਕਾ ਸਾਹਿਬ ਤੋਂ ਪਾਠ ਕਰਨ ਲੱਗਿਆ, ਹੁਣ ਝਿਜਕਦੀ ਆ ਕਿ ਇਦਾਂ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ। ਮੇਰੀ ਇੱਕ ਬੇਨਤੀ ਹੈ, ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਕਿਸੇ ਵੀ ਗੁਰਦੁਆਰਾ ਸਾਹਿਬ ਵਿਖੇ ਗੁਟਕਾ ਸਾਹਿਬ ਜਾਂ ਮਾਲਾ, ਇਹ ਚੀਜ਼ਾਂ ਭੇਟਾ ਕਰਨੀਆਂ ਬੜਾ ਵੱਡਾ ਮਹੱਤਵ ਹੈ। ਤੇ ਮੇਰੀ ਬੇਨਤੀ, ਜੇਕਰ ਤੁਸੀਂ ਉਹਨਾਂ ਗੁਟਕਾ ਸਾਹਿਬ ਤੋਂ, ਉਹਨਾਂ ਪੋਥੀਆਂ ਤੋਂ, ਉਹਨਾਂ ਮਾਲਾ ਤੋਂ ਪਾਠ ਕਰਦੇ ਹੋ ਜਾਂ ਸਿਮਰਨ ਕਰਦੇ, ਇਹਦੇ ਨਾਲ ਮਹੱਤਵ ਘਟਦਾ ਨਹੀਂ, ਤੁਹਾਡੀ ਝੋਲੀ 'ਚ ਵੀ ਮਹੱਤਵ ਪੈਂਦਾ। ਤੇ ਜਿੰਨੇ ਆ ਚੀਜ਼ਾਂ ਭੇਟਾ ਕੀਤੀਆਂ ਹੁਣ ਗੁਰੂ ਸਾਹਿਬ ਉਹਦੀ ਝੋਲੀ 'ਚ ਵੀ ਬਖਸ਼ਿਸ਼ਾਂ ਪਾਉਂਦੇ ਨੇ। ਹਾਂ, ਇਹ ਚੀਜ਼ ਦਾ ਖਿਆਲ ਜ਼ਰੂਰ ਰੱਖਣਾ। ਜਿਵੇਂ ਹਰਮੰਦਰ ਸਾਹਿਬ ਕੀਰਤਨ ਹੁੰਦਾ, ਜਿੱਥੇ ਕੀਰਤਨੀਏ ਕੀਰਤਨ ਕਰ ਰਹੇ, ਉੱਥੇ ਸਾਹਮਣੇ ਬਹਿ ਕੇ ਤੁਸੀਂ ਗੁਟਕਾ ਸਾਹਿਬ ਨਾ ਪਕੜੋ। ਉੱਥੇ ਜੋ, ਕਿਉਂਕਿ ਮੌਲੇ ਧਾਰ ਵਰਖਾ ਹੋ ਰਹੀ ਹੈ, ਉਹ ਕੀਰਤਨ ਦੇ ਨਾਲ ਪਾਪੀ ਤੋਂ ਪਾਪੀ ਹਿਰਦਾ ਵੀ ਭਿੱਜ ਰਿਹਾ ਹੁੰਦਾ ਹੈ। ਹੁਣ ਵਰਖਾ ਪੂਰੇ ਜ਼ੋਰਾਂ ਤੇ ਹੋ ਰਹੀ ਹੋਵੇ, ਤੂੰ ਬਾਹਰ ਛੋਟੀ ਜੀ ਟੂਟੀ ਚਲਾ ਕੇ ਬਹਿ ਜਾ, ਫਿਰ ਗੱਲ ਨਹੀਂ ਬਣਦੀ। ਹਾਂ, ਆਪਣੀ ਖੇਤੀ ਹਰੀ ਭਰੀ ਕਰਨੀ ਹੈ ਤੇ ਇਹ ਖੇਤੀ ਹਰੀ ਭਰੀ ਕਰਨ ਦੇ ਲਈ ਜੇ ਤੂੰ ਗੁਟਕਾ ਸਾਹਿਬ ਤੋਂ ਬਾਣੀ ਪੜ ਰਿਹਾ, ਕੋਈ ਗੁਨਾਹ ਨਹੀਂ, ਕੋਈ ਗਲਤ ਨਹੀਂ, ਪਰ ਜਿੱਥੇ ਕੀਰਤਨ ਹੋ ਰਿਹਾ ਉਹ ਤੋਂ ਥੋੜਾ ਜਿਹਾ ਸਾਈਡ ਤੇ ਹੋ ਕੇ ਫਿਰ ਬਾਣੀ ਪੜ। ਇਹ ਚੀਜ਼ ਦਾ ਜ਼ਰੂਰ ਧਿਆਨ ਰੱਖਣਾ। ਬਾਕੀ ਗੁਟਕੇ ਸਾਹਿਬ ਤੋਂ ਬਾਣੀ ਪੜਨੀ, ਪੋਥੀ ਸਾਹਿਬ ਤੋਂ ਬਾਣੀ ਪੜ੍ਹਨੀ, ਇਹਦੇ ਨਾਲ ਮਹੱਤਵ ਘਟਦਾ ਨਹੀਂ, ਸਗੋਂ ਤੁਹਾਡੀ ਝੋਲੀ 'ਚ ਵੀ ਮਹੱਤਵ ਪੈਂਦਾ। ਤੇ ਜਿਨ੍ਹਾਂ ਨੇ ਆਹ ਚੀਜ਼ਾਂ ਗੁਰੂ ਘਰ ਦੇ ਵਿੱਚ ਭੇਟਾ ਕੀਤੀਆਂ ਹੋਣ, ਉਹਨਾਂ ਦੀ ਝੋਲੀ 'ਚ ਵੀ ਸਤਿਗੁਰੂ ਬਖਸ਼ਿਸ਼ਾਂ ਕਰਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਮੈਂ ਦੋ ਹੀ ਸੰਗਤ ਦੇ ਸੁਨੇਹੇ ਸਾਂਝੇ ਕਰ ਪਾਇਆ। ਮੇਰੀ ਬੇਨਤੀ ਹੈ, ਇਹ ਜ਼ਰੂਰ ਮਨਾਂ ਦੇ ਅੰਦਰ ਵਿਚਾਰ ਕਰਿਓ ਔਰ ਜੋ ਮੈਂ ਬੇਨਤੀਆਂ ਕਰਦਾ ਇਹਨਾਂ ਨੂੰ ਮੰਨਣ ਦਾ ਜ਼ਰੂਰ ਯਤਨ ਕਰਿਆ ਕਰੋ। ਬਾਕੀ ਟੀਵੀ ਸੈੱਟ ਅਜੇ ਬੰਦ ਨਾ ਕਰਿਓ, ਚੈਨਲ ਚੇਂਜ ਨਾ ਕਰਿਓ। ਬੜੀਆਂ ਜ਼ਰੂਰੀ ਬੇਨਤੀਆਂ ਮੈਂ ਕੀਤੀਆਂ ਹੋਈਆਂ, ਉਹ ਸੁਣਿਓ ਵੀ ਤੇ ਮੰਨਿਓ ਵੀ ਜ਼ਰੂਰ। 27 ਤਰੀਕ ਭੁੱਲਣੀ ਨਹੀਂ। ਸਵੇਰੇ ਅੰਮ੍ਰਿਤ ਦਾ ਬਾਟਾ 10 ਵਜੇ ਤਿਆਰ ਹੋਣਾ। ਸਾਰਿਆਂ ਨੇ ਨਿਗੋਰਿਆਂ ਨੇ ਅੰਮ੍ਰਿਤ ਛਕ ਕੇ ਗੁਰੂ ਦੀ ਮੋਹਰ ਲਵਾਉਣੀ ਔਰ ਜਿਨ੍ਹਾਂ ਨੇ ਅੰਮ੍ਰਿਤ ਛਕਿਆ 5-5 10-10 ਸਰੀਰਾਂ ਨੂੰ ਹੋਰ ਪ੍ਰੇਰਨਾ ਕਰਕੇ ਗੁਰੂ ਜੀ ਦੀ ਗੋਦ ਦੇ ਵਿੱਚ ਲਿਆਇਓ। 20 ਤਰੀਕ ਵੀ ਆ ਰਹੀ, ਕੌਲਸਰ ਸਾਹਿਬ ਸਮਾਗਮ ਹੈ, ਮਹੀਨਾਵਾਰੀ ਸ਼ੁਕਰਾਨਾ ਸਮਾਗਮ। ਸਭ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ। ਪਿਆਰ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਤ ਸੰਗਤ ਜੀ, ਆਪ ਜੀਆਂ ਦੇ ਚਰਨਾਂ ਵਿੱਚ ਬੇਨਤੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, 3-4 ਘੰਟੇ ਦਾ ਸਮਾਂ ਵੱਧ ਕੱਢ ਕੇ ਆਇਆ ਕਰੋ। ਆਪਣੀਆਂ ਅੱਖਾਂ ਨਾਲ ਲਾ ਕੇ ਵੇਖੋ, ਤੁਹਾਡਾ ਦਿੱਤਾ ਹੋਇਆ ਕਿਣਕਾ ਕਿਣਕਾ, ਤੁਹਾਡਾ ਦਿੱਤਾ ਹੋਇਆ ਦਸਵੰਧ ਲੱਗ ਕਿੱਥੇ ਕਿੱਥੇ ਰਿਹਾ। ਮੈਨੂੰ ਪੱਕਾ ਵਿਸ਼ਵਾਸ ਹੈ ਜਦੋਂ ਆਓਗੇ ਨਾ ਰਾਮ ਤੀਰਥ ਰੋਡ ਤੇ, ਜੋ ਤੁਹਾਡਾ ਦਾਤਾ ਬੰਦੀ ਛੋੜ ਪਬਲਿਕ ਸਕੂਲ ਬਣਿਆ, ਜਦੋਂ ਆ ਕੇ ਤੱਕੋਗੇ, ਉਸ ਸਕੂਲ ਵਿੱਚ ਗ੍ਰੰਥੀ ਸਿੰਘਾਂ ਦੇ ਬੱਚੇ, ਵਿਧਵਾ ਬੀਬੀਆਂ ਦੇ ਬੱਚੇ ਔਰ ਜਿਨ੍ਹਾਂ ਦੀਆਂ 3 ਬੇਟੀਆਂ ਨੇ, ਉਹਨਾਂ ਨੂੰ ਬਿਲਕੁਲ ਫ੍ਰੀ ਸਿੱਖਿਆ ਦਿੱਤੀ ਜਾ ਰਹੀ। ਤੁਹਾਡੇ ਮਨ ਨੂੰ ਸ਼ਾਂਤੀ ਮਿਲੇਗੀ, ਤੁਹਾਨੂੰ ਸਕੂਨ ਮਿਲੇਗਾ। ਸ਼ੁਕਰ ਹੈ ਦਾਤਿਆ, ਉਹ ਬੱਚਿਆਂ ਦੀ ਪੜ੍ਹਾਈ ਦੇ ਲਈ ਸਾਡਾ ਦਸਵੰਧ ਲੱਗ ਰਿਹਾ
ਜਿਨ੍ਹਾਂ ਦੇ ਘਰ ਰੋਜ਼ੀ ਰੋਟੀ ਦਾ ਇੰਨਾ ਲੰਬਾ ਚੌੜਾ ਸਾਧਨ ਨਹੀਂ, ਔਰ ਮਨ ਦੀ ਇੰਨੀ ਰੀਝ ਇਸ ਸਕੂਲ ਦੇ ਵਿੱਚ ਜਿੱਥੇ ਬੱਚੇ ਦੁਨਿਆਵੀ ਪੜ੍ਹਾਈ ਕਰਨ ਨਾ, ਆ ਕੇ ਕਦੀ ਤੱਕਿਓ। ਛੋਟੇ ਛੋਟੇ ਬੱਚੇ, ਪਲੇ ਪੈਨ ਦੇ ਬੱਚੇ ਵੀ ਅਰਦਾਸ ਕਰਦੇ ਨੇ। ਛੋਟੇ ਛੋਟੇ ਬੱਚੇ ਆਪਣੀ ਉਮਰ ਦੇ ਮੁਤਾਬਕ ਉਹਨਾਂ ਨੂੰ ਸਿਲੇਬਸ ਦਿੱਤਾ ਗਿਆ, ਬਕਾਇਦਾ ਸਾਡੀਆਂ ਜੋ ਸਿਲੇਬਸ ਦੀਆਂ ਧਾਰਮਿਕ ਪੁਸਤਕਾਂ ਲਗਾਈਆਂ ਗਈਆਂ ਨੇ। ਔਰ ਮਨ ਦੀ ਰੀਝ, ਜਿੱਥੇ ਇਸ ਸਕੂਲ ਵਿੱਚ ਪੜ੍ਹ ਰਿਹਾ ਵਿਦਿਆਰਥੀ 10ਵੀਂ ਕਲਾਸ ਦਾ ਵਿਦਿਆਰਥੀ ਅਮਰੀਕਾ ਦੀ ਅੰਬੈਸੀ ਦੇ ਵਿੱਚ ਇੰਗਲਿਸ਼ ਦੇ ਵਿੱਚ ਇੰਟਰਵਿਊ ਦੇਵੇ, ਉੱਥੇ ਮਨ ਦੀ ਭਾਵਨਾ ਹੈ 10ਵੀਂ ਕਲਾਸ ਦਾ ਜਿਹੜਾ ਵਿਦਿਆਰਥੀ, ਉਹਨੂੰ ਅੰਮ੍ਰਿਤ ਵੇਲੇ ਦੀਆਂ 5 ਬਾਣੀਆਂ, ਰਹਿਰਾਸ ਸਾਹਿਬ ਜੀ ਦੀ ਬਾਣੀ, ਕੀਰਤਨ ਸੋਹਿਲੇ ਦੀ ਬਾਣੀ, ਇਹ ਸਾਰੀਆਂ ਬਾਣੀਆਂ ਉਹਨਾਂ ਨੂੰ ਕੰਠ ਹੋ ਜਾਣ। ਆ ਕੇ ਕਦੀ ਤੱਕੋ, ਮਨ ਨੂੰ ਬੜੀ ਸ਼ਾਂਤੀ ਮਿਲੇਗੀ। ਆ ਕੇ ਵੇਖੋ, ਜਦੋਂ ਤੁਸੀਂ ਆ ਕੇ ਤੱਕੋਗੇ ਨਾ, ਮੈਨੂੰ ਵਿਸ਼ਵਾਸ ਹੈ ਤੁਹਾਨੂੰ ਇੰਨੀ ਸ਼ਾਂਤੀ ਮਿਲੇਗੀ, ਤੁਸੀਂ ਅਰਦਾਸ ਕਰੋਗੇ ਕਿ ਦਾਤਿਆ ਸ਼ੁਕਰ ਹੈ, ਸ਼ੁਕਰ ਹੈ, ਸ਼ੁਕਰ ਹੈ, ਇਹ ਤੂੰ ਸਾਡਾ ਦਿੱਤਾ ਹੋਇਆ ਦਸਵੰਧ ਸਹੀ ਟਿਕਾਣੇ ਤੇ ਲਵਾ ਰਿਹਾ। ਇਸੇ ਜਗ੍ਹਾ ਦੇ ਉੱਤੇ ਜੋ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਬਣਿਆ, ਜਿਸ ਹਸਪਤਾਲ ਦੇ ਵਿੱਚ 20 ਰੁਪਿਆਂ ਦੀ ਪਰਚੀ 'ਚ 2 ਦਿਨ ਦੀ ਦਵਾਈ ਦਿੱਤੀ ਜਾਂਦੀ। ਜਿਹੜੀ ਦਵਾਈ ਮੰਨ ਲਓ ਬਾਜ਼ਾਰੋਂ 100 ਦੀ ਮਿਲਣੀ, ਇੱਥੇ 30 ਦੀ ਦਿੱਤੀ ਜਾਂਦੀ। ਡਿਜੀਟਲ ਐਕਸਰੇ 113 ਰੁਪਏ 'ਚ। ਨਾਲ ਪਿਆਰਿਓ, ਲੈਬੋਰਟਰੀ ਦੇ ਜਿੰਨੇ ਟੈਸਟ ਨੇ ਉਹ ਲਾਗਤ ਮੁੱਲ ਨਾਲ ਹੁੰਦੇ ਨੇ, ਤੇ ਜਿਹੜਾ ਆਪਣੇ ਮੂੰਹੋਂ ਕਹਿ ਦੇਵੇ ਮੈਂ ਦੇ ਨਹੀਂ ਸਕਦਾ, ਉਹਦੇ ਲਈ ਇੱਥੇ ਇਲਾਜ ਬਿਲਕੁਲ ਫ੍ਰੀ ਹੈ। ਜਦੋਂ ਤੁਸੀਂ ਆਓਗੇ, ਤੁਹਾਡੇ ਅੰਦਰੋਂ ਸ਼ੁਕਰਾਨਾ ਨਿਕਲੇਗਾ, ਦਾਤਿਆ ਸ਼ੁਕਰ ਹੈ ਸਾਡਾ ਦਸਵੰਧ ਲੋੜਵੰਦਾਂ ਦੀਆਂ ਦਵਾਈਆਂ ਦੇ ਉੱਤੇ ਲੱਗ ਰਿਹਾ। ਆ ਕੇ ਤੱਕੋ ਇੱਥੇ ਕਿਵੇਂ ਹਰ ਮਹੀਨੇ ਦੀ 26 ਤਰੀਕ ਨੂੰ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਕੀਤੀ ਜਾ ਰਹੀ। ਉਹ ਵਿਧਵਾ ਬੀਬੀਆਂ ਜਿਨ੍ਹਾਂ ਦੇ ਸਿਰ ਦੇ ਉੱਤੇ ਪਤੀ ਦਾ ਸਾਇਆ ਨਹੀਂ, ਔਰ ਜਦੋਂ ਉਹਨਾਂ ਦੇ ਘਰਾਂ ਦੇ ਵਿੱਚ ਤੁਹਾਡੀ ਮਾਇਆ ਦੇ ਨਾਲ ਰੋਟੀ ਬਣਦੀ ਏ, ਦਾਲ ਬਣਦੀ ਏ, ਚਾਵਲ ਬਣਦੇ ਨੇ, ਉਹ ਬਰਕਤਾਂ ਤੁਹਾਨੂੰ ਪੈਂਦੀਆਂ। ਇਸੇ ਜਗ੍ਹਾ ਦੇ ਉੱਤੇ ਹੀ ਗੁਰੂ ਬਾਬਾ ਨਾਨਕ ਜੀ ਦੀ ਰਸੋਈ 2000 ਤੋਂ ਵੀ ਵੱਧ ਪ੍ਰੇਮੀ ਰੋਜ਼ਾਨਾ ਪ੍ਰਸ਼ਾਦਾ ਛਕਦੇ ਨੇ। ਅੰਨ ਦਾਨ ਦੇ ਵਿੱਚ ਵੀ ਤੁਹਾਡੀ ਇਹ ਮਾਇਆ ਵਰਤੀ ਜਾਂਦੀ ਹੈ। ਔਰ ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਉਹ ਗੱਡੀ ਬਣਾਈ ਹੈ, ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ ਉਹ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਪਹੁੰਚਾਇਆ ਜਾਂਦਾ ਹੈ। ਇਸੇ ਜਗ੍ਹਾ ਦੇ ਉੱਤੇ ਸਾਡੇ ਪੰਥ ਦਾ ਪ੍ਰਚਾਰ ਹੋਰ ਵਧੇ, ਪੰਥ ਦਾ ਪ੍ਰਚਾਰ ਪ੍ਰਸਾਰ ਹੋਰ ਵਧੇ, ਗੁਰਮਤਿ ਦਾ ਪ੍ਰਸਾਰ ਹੋਰ ਵਧੇ। ਇਸੇ ਚੀਜ਼ ਨੂੰ ਮੁੱਖ ਰੱਖਦਿਆਂ ਹੋਇਆਂ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਬਣਾਈ ਗਈ। 2 ਸਾਲਾਂ ਦਾ ਲੜਕਿਆਂ ਦਾ ਕੋਰਸ ਹੈ, ਜਿਸ ਕੋਰਸ ਦੇ ਵਿੱਚ ਕੀਰਤਨ ਦੀ ਸਿਖਲਾਈ, ਤਬਲੇ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ ਔਰ ਅੰਮ੍ਰਿਤ ਵੇਲੇ ਦੀ ਸੰਭਾਲ, ਸੰਧਿਆ ਦੇ ਸਮੇਂ ਦੀ ਸੰਭਾਲ, ਜਿੱਥੇ ਗੁਰਮਤਿ ਦੀ ਪੜ੍ਹਾਈ ਕਰਵਾਈ ਜਾ ਰਹੀ ਇਸ ਅਕੈਡਮੀ ਦੇ ਵਿੱਚ, ਉੱਥੇ ਬੱਚਿਆਂ ਦੀ ਸਿਹਤ ਵੱਲ ਰਵੇ, ਜਿਮ ਦਾ ਪ੍ਰਬੰਧ ਵੀ, ਘੋੜਸਵਾਰੀ ਦਾ ਪ੍ਰਬੰਧ ਵੀ, ਇਹ ਸਾਰਾ ਕੁਝ ਬਿਲਕੁਲ ਨਿਸ਼ਕਾਮ ਇੱਥੇ ਮੁਹੱਈਆ ਕਰਵਾਇਆ ਗਿਆ। ਕਦੀ ਆ ਕੇ ਆਪਣੀਆਂ ਅੱਖਾਂ ਨਾਲ ਤੱਕੋ ਔਰ ਸ਼ੁਕਰਾਨਾ ਨਿਕਲੇਗਾ, ਦਾਤਿਆ ਸਾਡੇ ਦਿੱਤੇ ਹੋਏ ਦਸਵੰਧ ਦੇ ਨਾਲ ਕਿਵੇਂ ਇਹ ਬੱਚੇ ਗੁਰਮਤਿ ਦੀ ਪੜ੍ਹਾਈ, ਗੁਰਮਤਿ ਦੀ ਸਿੱਖਿਆ ਲੈ ਰਹੇ ਨੇ, ਜਿਨ੍ਹਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਚਾਰਕ ਬਣਨਾ ਹੈ, ਜਿਨ੍ਹਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਹੋਰਨਾਂ ਨੂੰ ਜੋੜਨ ਦਾ ਕੰਮ ਕਰਨਾ ਹੈ। ਇਹ ਤੁਹਾਡੀ ਮਾਇਆ ਇਹਨਾਂ ਕਾਰਜਾਂ ਲਈ ਵਰਤੀ ਜਾਂਦੀ ਹੈ। ਔਰ ਮੈਨੂੰ ਬੜੀ ਇਹ ਦੱਸਦਿਆਂ ਹੋਇਆਂ ਖੁਸ਼ੀ ਮਹਿਸੂਸ ਹੋ ਰਹੀ। ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਯੂਨਿਟ ਨੰਬਰ 2 ਸਤਿਗੁਰਾਂ ਨੇ ਦਿੱਤਾ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਉੱਤੇ, ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ ਔਰ ਪੰਛੀਆਂ ਦੇ ਇਲਾਜ ਦਾ ਪ੍ਰਬੰਧ, ਉਹ ਹਸਪਤਾਲ ਬਣਨਾ ਹੈ। ਜੀ ਦਇਆ ਪ੍ਰਵਾਨ ਪਾਰਕ। ਇਸੇ ਜਗ੍ਹਾ ਦੇ ਉੱਤੇ ਬਾਹਰੋਂ ਆਉਣ ਵਾਲੀਆਂ ਸੰਗਤਾਂ ਲਈ ਸਰਾਂ ਦਾ ਪ੍ਰਬੰਧ। ਮਨ ਦੀ ਬੜੀ ਰੀਝ ਹੈ ਕਿ ਤੁਸੀਂ ਜਦੋਂ ਵੀ ਆਓ, 5 ਦਿਨ ਰਹੋ, 10 ਦਿਨ ਰਹੋ, ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਣੋ, ਭਗਤੀ ਕਰੋ, ਬੰਦਗੀ ਕਰੋ। ਇੱਥੇ ਗੱਡੀਆਂ ਲਾ ਦਿੱਤੀਆਂ ਜਾਣ ਜੋ ਤੁਹਾਨੂੰ ਦਰਬਾਰ ਸਾਹਿਬ ਵੀ ਦਰਸ਼ਨ ਕਰਾ ਕੇ ਲਿਆਇਆ ਕਰਨ, ਫਿਰ ਉੱਥੋਂ ਵਾਪਸ ਲੈ ਆਇਆ ਕਰਨ। 10-15 ਦਿਨ ਰੁਕੋ, 20 ਦਿਨ ਰੁਕੋ, ਜੋ ਤੁਹਾਡਾ ਦਿਲ ਕਰਦਾ ਹੈ। ਇੱਥੇ ਆ ਕੇ ਤੁਸੀਂ ਹੱਥੀਂ ਸੇਵਾ ਵੀ ਕਰੋ। ਇਸੇ ਚੀਜ਼ ਨੂੰ ਮੁੱਖ ਰੱਖ ਕੇ ਸਰਾਂ ਬਣਾਈ ਜਾ ਰਹੀ ਉੱਥੇ। ਔਰ ਗੁਰਦੁਆਰਾ ਸਾਹਿਬ ਵੀ ਅਜੇ ਇਹ ਸੇਵਾਵਾਂ ਪ੍ਰਾਰੰਭਤਾ ਦੇ ਵੱਲ ਨੇ। ਔਰ ਮੈਂ ਇਹ ਦੱਸਦਿਆਂ ਖੁਸ਼ੀ ਮਹਿਸੂਸ ਕਰ ਰਹੇ ਹਾਂ, 27 ਅਕਤੂਬਰ ਨੂੰ ਯਤਨ ਕਰ ਰਹੇ ਇਹ ਜੀ ਦਇਆ ਪ੍ਰਵਾਨ ਪਾਰਕ ਦਾ ਮਹੂਰਤ ਕਰ ਦਈ ਹੈ। ਔਰ ਅਜੇ ਇਹ ਸੇਵਾਵਾਂ ਪਿਤਾ ਜੀ ਦੀ ਮਿਹਰ ਦੇ ਨਾਲ ਪ੍ਰਾਰੰਭਤਾ ਦੇ ਵੱਲ ਨੇ ਤੇ ਸਤਿਗੁਰਾਂ ਨੇ ਕਿਰਪਾ ਕੀਤੀ। ਅੱਡਾ ਗੋਪਾਲਪੁਰਾ ਬਟਾਲਾ ਰੋਡ, ਮੇਨ ਰੋਡ ਦੇ ਉੱਤੇ ਹੀ
ਜੋ ਨਵੀਂ ਜਗ੍ਹਾ ਬਖਸ਼ਿਸ਼ ਕੀਤੀ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਯੂਨਿਟ ਨੰਬਰ 3, ਜਿਸ ਜਗ੍ਹਾ ਤੇ ਸਕੂਲ ਬਣਨਾ ਹੈ, ਹਸਪਤਾਲ ਬਣਨਾ ਹੈ, ਗੁਰੂ ਬਾਬਾ ਨਾਨਕ ਜੀ ਦੀ ਰਸੋਈ ਤੇ ਹੋਰ ਬੇਅੰਤ ਕਾਰਜ, ਦੋ ਚੀਜ਼ਾਂ ਨੂੰ ਵੈਸੇ ਲੈ ਕੇ ਮੁੱਖ ਤੌਰ ਦੇ ਉੱਤੇ ਚੱਲ ਰਹੇ ਆ, ਐਜੂਕੇਸ਼ਨ ਨੂੰ ਤੇ ਹੈਲਥ ਨੂੰ। ਦੋਵੇਂ ਚੀਜ਼ਾਂ ਮਾਇਆ ਪੱਖੋਂ ਸਸਤੀਆਂ ਕਰ ਦਿਓ, ਪਰ ਹੋਣ ਟੌਪ ਕਲਾਸ, ਫਿਰ ਸਾਨੂੰ ਅਗਾਂਹ ਵਧਣ ਤੋਂ ਕੋਈ ਰੋਕ ਨਹੀਂ ਸਕਦਾ। ਇਹ ਮੇਰੀ ਬੇਨਤੀ ਹੈ ਪਿਆਰਿਓ, ਆਪ ਜੀ ਇਹ ਸੇਵਾਵਾਂ ਦੇ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਇਓ। 2500 ਰੁਪਈਆ ਇੱਕ ਗੱਜ ਦੀ ਸੇਵਾ ਰੱਖੀ ਹੋਈ ਨਵੀਂ ਜਗ੍ਹਾ ਦੀ, ਕਿਉਂਕਿ ਦਸੰਬਰ ਦੇ ਮਹੀਨੇ ਉਹਦੀ ਰਜਿਸਟਰੀ ਹੈ। 2500 ਰੁਪਈਆ ਇੱਕ ਗੱਜ ਦੀ ਸੇਵਾ ਰੱਖੀ, ਇੱਕ 2 5 ਗੱਜ ਦੀ ਸੇਵਾ ਤੁਸੀਂ ਸਾਰਿਆਂ ਨੇ ਤੇ ਕਰਨੀ, ਹੋਰਨਾਂ ਨੂੰ ਵੀ ਜ਼ਰੂਰ ਪ੍ਰੇਰਨਾ ਕਰਿਓ ਔਰ ਪੱਕੇ ਮਹੀਨਾਵਾਰੀ ਡੋਨਰ ਬਣ ਜਾਓ ਕਿ ਇੰਨੀ ਸੇਵਾ ਅਸੀਂ ਹਰ ਮਹੀਨੇ ਟਰਸਟ ਨੂੰ ਭੇਜਣੀ। ਸਾਰੇ ਨੰਬਰ ਤੁਹਾਡੀ ਟੀਵੀ ਸਕਰੀਨ ਤੇ ਆ ਰਹੇ ਨੇ, ਜਿਹੜੇ ਅਕਾਊਂਟਾਂ ਦੇ ਵਿੱਚ ਤੁਸੀਂ ਸੇਵਾ ਪਾਉਣੀ ਹੈ, ਟਰਸਟ ਦੇ ਅਕਾਊਂਟ ਵੀ ਤੁਹਾਡੇ ਟੀਵੀ ਸਕਰੀਨ ਤੇ ਆ ਰਹੇ ਨੇ, ਸਕਰੀਨਸ਼ਾਟ ਲੈ ਲਓ। ਤੇ ਇਹ ਮੇਰੀ ਬੇਨਤੀ, ਪੱਕੇ ਮਹੀਨਾਵਾਰੀ ਡੋਨਰ ਬਣ ਜਾਓ, ਇੰਨੀ ਸੇਵਾ ਅਸੀਂ ਭੇਜਣੀ ਹੀ ਭੇਜਣੀ ਹੈ, ਕਿਉਂਕਿ ਮੇਰੇ ਮਨ ਦੀ ਰੀਝ ਹੈ ਘੱਟ ਤੋਂ ਘੱਟ 113 ਯੂਨਿਟ। ਪਰ ਮੈਨੂੰ ਇੰਨਾ ਵਿਸ਼ਵਾਸ, ਜਦੋਂ ਤੁਸੀਂ ਪੱਕੇ ਤੌਰ ਤੇ ਮੈਂਬਰ ਬਣ ਜਾਓਗੇ ਨਾ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ, ਇਹ ਡਬਲ ਟ੍ਰਿਪਲ ਯੂਨਿਟ ਹੋ ਜਾਣੇ ਨੇ। ਇਹ ਮੇਰੀ ਬੇਨਤੀ, ਸਾਰਿਆਂ ਨੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣਾ, ਪੱਕੇ ਮਹੀਨਾਵਾਰੀ ਡੋਨਰ ਵੀ ਬਣਨਾ, ਔਰ ਇਹ ਸੇਵਾ ਤੁਸੀਂ ਸਾਨੂੰ ਪੇਟੀਐਮ, ਗੂਗਲ ਪੇ, ਫੋਨ ਪੇ ਵੀ ਕਰ ਸਕਦੇ। ਸਾਰੇ ਨੰਬਰ ਟੀਵੀ ਸਕਰੀਨ ਦੇ ਉੱਤੇ ਤੁਹਾਡੇ ਆ ਰਹੇ ਨੇ। ਆਪ ਜੀ ਨੰਬਰ ਨੋਟ ਕਰਕੇ, ਸਾਡਾ ਫੋਨ ਜਾਵੇ ਨਾ ਜਾਵੇ, ਸਾਡਾ ਮੈਸੇਜ ਤੁਹਾਨੂੰ ਜਾਵੇ ਨਾ ਜਾਵੇ, ਇਹ ਪੱਕੇ ਤੁਸੀਂ ਪਰਿਵਾਰਕ ਮੈਂਬਰ ਹੋਣ ਦਾ ਸਬੂਤ ਦਿਓ। ਪੱਕੇ ਤੁਸੀਂ ਮੈਂਬਰ ਬਣ ਕੇ ਆਪਣੀ ਸੇਵਾ ਹਰ ਮਹੀਨੇ ਭੇਜੋ, ਤਾਂ ਜੋ ਇਹ ਸੇਵਾਵਾਂ ਨਿਰੰਤਰਤਾ ਦੇ ਨਾਲ ਜਾਰੀ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, 20 ਤਰੀਕ ਆ ਰਹੀ ਏ, ਰਾਤ ਨੂੰ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਵਿਖੇ ਮਹੀਨਾਵਾਰੀ ਸ਼ੁਕਰਾਨਾ ਸਮਾਗਮ ਹੋਏਗਾ, ਰਾਤੀ 8 ਤੋਂ 10 ਵਜੇ ਤੱਕ। ਔਰ ਮੇਰੀ ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਪਿਆਰਿਓ, ਇਹ ਉਹ ਅਸਥਾਨ ਹੈ ਜਿੱਥੇ ਪ੍ਰਤੱਖ ਰੂਪ ਦੇ ਵਿੱਚ ਗੁਰੂ ਹਰਗੋਬਿੰਦ ਪਾਤਸ਼ਾਹ, 6ਵੇਂ ਪਾਤਸ਼ਾਹ, ਚਾਰਾ ਪੀਰ ਸਤਿਗੁਰੂ ਦਾ ਪਹਿਰਾ ਵਰਤਦਾ ਹੈ। ਔਰ ਮੈਂ ਸਭ ਨੂੰ ਬੇਨਤੀ ਕਰਦਾ ਕਿ ਆਪ ਜੀ ਨੇ ਸਾਰੇ ਰੁਝੇਵਿਆਂ ਨੂੰ ਛੱਡ ਕੇ ਜੋ 20 ਤਰੀਕ ਨੂੰ ਰਾਤੀ 8 ਤੋਂ 10 ਵਜੇ ਤੱਕ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ। ਔਰ ਮੈਨੂੰ ਬੜਾ ਭਰੋਸਾ ਹੈ, ਬੜਾ ਵਿਸ਼ਵਾਸ ਹੈ, ਇਹ ਅਸਥਾਨ ਤੇ ਜਦੋਂ ਤੁਸੀਂ ਆ ਕੇ ਸਿਰ ਝੁਕਾਉਂਦੇ ਹੋ, ਆਪਣੀਆਂ ਫਰਿਆਦਾਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਲਾਉਂਦੇ ਹੋ ਨਾ, ਤੇ ਇੱਕ ਇੱਕ ਦੀ ਫਰਿਆਦ ਨੂੰ ਗੁਰੂ ਹਰਗੋਬਿੰਦ ਪਾਤਸ਼ਾਹ ਸੁਣਦੇ ਨਹੀਂ, ਪੂਰਾ ਕਰਦੇ ਨੇ, ਸੁਣਦੇ ਨਹੀਂ, ਮੰਨ ਲੈਂਦੇ ਨੇ। ਇਸ ਕਰਕੇ ਮੇਰੀ ਬੇਨਤੀ ਕਿ ਅੰਮ੍ਰਿਤਸਰ ਸਾਹਿਬ ਦੀਆਂ ਸੰਗਤਾਂ, ਹੋਰ ਦੂਰ ਦੁਰੇਡੇ ਦੀਆਂ ਸੰਗਤਾਂ, ਜੋ ਤੁਸੀਂ ਪਰਿਵਾਰਕ ਮੈਂਬਰ ਬਣੇ ਹੋਏ ਹੋ, ਇਹ ਮਹੀਨਾਵਾਰੀ ਸਮਾਗਮ ਜੋ ਸ਼ੁਕਰਾਨਾ ਸਮਾਗਮ ਅਸੀਂ ਰੱਖਦੇ ਹਾਂ ਕੌਲਸਰ ਸਾਹਿਬ, ਸਭ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਹੈ। ਸਾਰਾ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਆਫੀਸ਼ੀਅਲ ਚੈਨਲ, ਟਰਸਟ ਦਾ ਜਿਹੜਾ ਚੈਨਲ ਹੈ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਉਹਦੇ ਤੇ ਵੀ, ਔਰ ਸਾਡੇ Facebook ਪੇਜ ਤੇ ਲਾਈਵ ਚੱਲੇਗਾ। ਇਹ ਮੈਸੇਜ ਵੱਧ ਤੋਂ ਵੱਧ ਸ਼ੇਅਰ ਕਰਨ ਦੀ ਕਿਰਪਾਲਤਾ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਆਪ ਜੀਆਂ ਨੇ ਜਿਵੇਂ ਦਾਸ ਦੀ ਪਹਿਲੀ ਕਿਤਾਬ ਸਭੇ ਜੀ ਸੰਭਾਲ ਆਪਣੀ ਮਿਹਰ ਕਰ, ਬੜਾ ਹੀ ਉਸ ਕਿਤਾਬ ਨੂੰ ਪਿਆਰ ਦਿੱਤਾ, ਹਜ਼ਾਰਾਂ ਦੇ ਹਿਸਾਬ ਨਾਲ ਉਹ ਕਿਤਾਬ ਨੂੰ ਖਰੀਦਿਆ ਵੀ, ਪ੍ਰਚਾਰ ਹਿਤ ਉਸ ਕਿਤਾਬ ਨੂੰ ਵੰਡਿਆ ਵੀ, ਤੇ ਤੁਹਾਡੇ ਹੁਕਮ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਦਾਸ ਦੀ ਦੂਸਰੀ ਕਿਤਾਬ ਸਾਜਨੋ ਤੂੰ ਮੀਤ ਮੇਰਾ, ਇਹ ਰਿਲੀਜ਼ ਹੋਈ ਹੈ। ਔਰ ਇਸ ਕਿਤਾਬ ਦੇ ਵਿੱਚ ਵੀ ਕੀਰਤਨਾਂ ਦੇ ਉਤਾਰੇ ਨੇ, ਜਿਵੇਂ ਤੁਸੀਂ ਕੀਰਤਨ ਸਰਵਣ ਕਰਦੇ ਹੋ ਨਾ, ਬਸ ਉਸੇ ਤਰ੍ਹਾਂ ਇੱਕ ਇੱਕ ਲਫ਼ਜ਼ ਇਸ ਕਿਤਾਬ ਦੇ ਵਿੱਚ ਲਿਖਿਆ ਹੋਇਆ। ਜਦੋਂ ਤੁਸੀਂ ਪੜ੍ਹੋਗੇ ਕਿਤਾਬ ਨੂੰ, ਤੁਹਾਨੂੰ ਇਦਾਂ ਦੀ ਫੀਲਿੰਗ ਆਏਗੀ ਜਿਵੇਂ ਅਸੀਂ ਕੀਰਤਨ ਕਰ ਰਹੇ ਹਾਂ, ਕੀਰਤਨ ਸੁਣ ਰਹੇ ਹਾਂ। ਤੇ ਇਹ ਮੈਂ ਬੇਨਤੀ ਕਰਦਾ, ਇਹ ਕਿਤਾਬ ਨੂੰ ਆਪਣੇ ਪੜ੍ਹਨ ਵਾਸਤੇ ਤੇ ਮੰਗਵਾਇਓ, ਅਗਾਂਹ ਵੰਡਣ ਵਾਸਤੇ। ਕੋਈ ਬੱਚੇ ਦਾ ਜਨਮ ਦਿਨ ਜਾਂ ਕਿਸੇ ਦੀ ਕੋਈ ਮੈਰਿਜ ਐਨਵਰਸਰੀ ਹੈ, ਘਰ ਦੇ ਵਿੱਚ ਕੋਈ ਵੀ ਤੁਹਾਡੇ ਪ੍ਰੋਗਰਾਮ ਹੈ, ਇਹ ਖੁਸ਼ੀ ਦੇ ਵਿੱਚ ਇਹ ਪ੍ਰਚਾਰ ਕਰਿਓ। ਤੁਸੀਂ ਕਿਤਾਬ ਨੂੰ ਘਰ ਘਰ ਦੇ ਵਿੱਚ ਪਹੁੰਚਾਇਓ, ਗੁਰਮਤ ਦਾ ਪ੍ਰਚਾਰ ਘਰ ਘਰ ਦੇ ਵਿੱਚ ਪਹੁੰਚਾਇਓ। ਨੰਬਰ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਆ ਰਿਹਾ, 9875909004। ਇਸ ਨੰਬਰ ਤੇ ਆਪ ਜੀ ਸੰਪਰਕ ਕਰਕੇ ਕਿਤਾਬ ਆਪਣੇ ਲਈ ਵੀ ਤੇ ਅਗਾਂਹ ਵੰਡਣ ਲਈ ਵੀ ਮੰਗਵਾ ਸਕਦੇ ਹੋ। ਇਹ ਬੇਨਤੀ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।